ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ, ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤੇ ਇਸ ਤਰੀਕੇ ਨਾਲ ਹੋਰ ਕਈ ਜਿਹੜੇ ਸਾਡੇ ਇਤਿਹਾਸਕ ਦਿਹਾੜੇ ਆ, ਇਹਨਾਂ ਬਾਰੇ ਹਰ ਸਾਲ ਸਾਡੀ ਕੌਮ ਦੇ ਅੰਦਰ ਪਿਛਲੇ ਕੁਝ ਸਾਲਾਂ ਤੋਂ ਝਮੇਲਾ ਜਿਹਾ ਪੈ ਜਾਂਦਾ। ਫਿਰ ਉਹ ਵਕਤ ਆਇਆ ਜਦੋਂ ਕੈਲੰਡਰ ਜਾਂ ਜੰਤਰੀ ਦੇ ਮੁੱਦੇ ਉੱਤੇ ਬੀਬੀ ਜਗੀਰ ਕੌਰ ਤੇ ਜਥੇਦਾਰ ਪੂਰਨ ਸਿੰਘ ਦੋਨੇ ਹੀ ਉਦੋਂ ਬਾਦਲ ਧਿਰ ਦੇ ਆਗੂ ਸੀਗੇ ਜਾਂ ਉਹਨਾਂ ਵੱਲੋਂ ਸੀਗੇ ਤੇ ਦੋਨਾਂ ਦਾ ਟਕਰਾਅ ਹੋਇਆ। ਵਿਸਾਖੀ ਸੀਗੀ 2003 ਦੀ, ਉੱਥੇ ਦਮਦਮਾ ਸਾਹਿਬ ਦੇ ਤਖਤ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਵਿਸਾਖੀ ਵਾਲੇ ਦਿਨ ਉੱਥੋਂ ਬਡੂੰਗਰ ਸਾਹਿਬ ਨੇ ਤੇ ਬਾਦਲ ਸਾਹਿਬ ਨੇ ਉਹ ਕੈਲੰਡਰ ਰਿਲੀਜ਼ ਕੀਤਾ ਤੇ ਸਾਰੀ ਦੁਨੀਆ ਨੇ, ਸਿੱਖ ਜਗਤ ਨੇ ਉਸ ਕੈਲੰਡਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ। ਸਿੱਖਾਂ ਨੇ ਜੋ ਵੀ ਤਰੀਕਾਂ ਮਿਥੀਆਂ, ਜੋ ਵੀ ਦਿਨ ਤਿਉਹਾਰ ਉਹਦੇ ਵਿੱਚ ਮੰਨੇ, ਉਸ ਹਿਸਾਬ ਦੇ ਨਾਲ ਜਿਹੜੀਆਂ ਅੱਡ ਅੱਡ ਸਰਕਾਰਾਂ ਨੇ ਉਹਨਾਂ ਨੇ ਵੀ ਉਹ ਦਿਨ ਨੂੰ ਮਾਨਤਾਵਾਂ ਦਿੱਤੀਆਂ ਕਿ ਅੱਜ ਆਹ ਗੁਰੂ ਦਾ ਗੁਰਪੁਰਬ ਉਸ ਕੈਲੰਡਰ ਦੇ ਹਿਸਾਬ ਨਾਲ। ਉਹ ਜਿਹੜਾ ਨਾਨਕਸ਼ਾਹੀ ਕੈਲੰਡਰ ਸੀ ਜਿਹਦੇ ਵਿੱਚ ਪਾਲ ਸਿੰਘ ਪੁਰੇਵਾਲ ਦੀ ਮਿਹਨਤ ਜਾਂ ਹੋਰ ਬਹੁਤ ਸਾਰੇ ਪੱਖ ਉਸ ਚੀਜ਼ ਨਾਲ ਜੁੜੇ ਹੋਏ ਨੇ। ਹੁਣ ਤਾਂ ਉਸ ਕੈਲੰਡਰ ਨੂੰ ਬਦਨਾਮ ਕਰਨ ਦੇ ਲਈ ਜਾਂ ਉਹਦੇ ਖਿਲਾਫ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਨ ਲਈ ਉਹਨੂੰ ਪੁਰੇਵਾਲ ਵਾਲਾ ਕੈਲੰਡਰ ਕਹਿ ਕੇ ਪੁਰੇਵਾਲ ਨੂੰ, ਉਸ ਕੈਲੰਡਰ ਨੂੰ, ਕੈਲੰਡਰ ਨਾਲ ਜੁੜੇ ਹੋਏ ਹਰ ਬੰਦੇ ਨੂੰ ਛੁਟਿਆਇਆ ਜਾਂਦਾ। ਪਹਿਲੇ ਦਿਨ ਤੋਂ ਹੀ ਉਸ ਕੈਲੰਡਰ ਦੇ ਖਿਲਾਫ ਨਾਗਪੁਰ ਤੋਂ RSS ਦੇ ਬੰਦਿਆਂ ਵੱਲੋਂ ਬਿਆਨਬਾਜ਼ੀ ਹੋਣੀ ਸ਼ੁਰੂ ਹੋ ਗਈ ਸੀ। ਅਖੀਰ ਹੌਲੀ ਹੌਲੀ ਅੱਜ ਇੱਕ, ਕੱਲ ਦੋ, ਪਰਸੋਂ ਤਿੰਨ ਬੰਦੇ ਧਿਰਾਂ ਧੜੇ ਆਪਣੇ ਪੰਥ ਦੇ ਅੰਦਰੋਂ ਉਹ ਬੋਲੀ ਬੋਲਦੇ ਦੇਖੇ ਜਿਹੜੀ ਬੋਲੀ ਸੁਦਰਸ਼ਨ ਹੋਣੀ ਨਾਗਪੁਰ ਵਾਲੇ ਬੋਲਦੇ ਸੀ। ਬਾਦਲ ਹੁਣਾਂ ਨੇ ਉਦੋਂ ਨਾਨਕਸਰੀਆਂ ਨਾਲ ਜਾਂ ਹੋਰ ਸਾਧ ਬਾਬਿਆਂ ਦੇ ਨਾਲ ਮੇਲ ਮਿਲਾਪ ਕਰਕੇ ਫਿਰ ਕੈਲੰਡਰ ਦਾ ਭੋਗ ਪਾਇਆ, ਇਹ ਕਹਿ ਕੇ ਵੀ ਇਹ 'ਚ ਸੋਧਾਂ ਕਰ ਰਹੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ, ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤੇ ਇਸ ਤਰੀਕੇ ਨਾਲ ਹੋਰ ਕਈ ਜਿਹੜੇ ਸਾਡੇ ਇਤਿਹਾਸਕ ਦਿਹਾੜੇ ਆ, ਇਹਨਾਂ ਬਾਰੇ ਹਰ ਸਾਲ ਸਾਡੀ ਕੌਮ ਦੇ ਅੰਦਰ ਪਿਛਲੇ ਕੁਝ ਸਾਲਾਂ ਤੋਂ ਝਮੇਲਾ ਜਿਹਾ ਪੈ ਜਾਂਦਾ। ਇਸ ਵਾਰ ਵੀ ਪਿਆ ਹੋਇਆ। ਜਿਨ੍ਹਾਂ ਨੇ ਸਮੇਂ ਦੀ ਲੋੜ ਸਮਝ ਕੇ ਨਾਨਕਸ਼ਾਹੀ ਕੈਲੰਡਰ ਬਣਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀ, ਨਾ ਤਾਂ ਉਦੋਂ ਉਹਨਾਂ ਨੇ ਸੰਗਤਾਂ ਦੀਆਂ ਭਾਵਨਾਵਾਂ ਦੀ ਪਰਵਾਹ ਕੀਤੀ ਸੀ ਵੀ ਪੁੱਛ ਕੇ ਕੋਈ ਗੱਲ ਕਰਕੇ ਬਣਾਇਆ ਹੋਵੇ। ਜਦੋਂ ਪ੍ਰੋਜੈਕਟ ਸ਼ੁਰੂ ਕੀਤਾ, ਜਦੋਂ ਵਿਚਾਰ ਗੋਸ਼ਟੀਆਂ ਰਾਹੀਂ ਸਾਰੀ ਰਾਏ ਬਣਾਈ ਜਾ ਰਹੀ ਸੀ, ਉਸ ਮੌਕੇ ਵੀ ਸੰਗਤਾਂ ਵਿੱਚੋਂ ਮੰਨਫੀ ਸੀ। ਚਲੋ ਇਹ ਆਪਾਂ ਮੰਨ ਲੈਂਦੇ ਹਾਂ ਕਿ ਵਿਦਵਾਨਾਂ ਦੇ ਪੱਧਰ ਉੱਤੇ ਜਿਹੜੀਆਂ ਗਤੀਵਿਧੀਆਂ ਹੋਣੀਆਂ ਹੁੰਦੀਆਂ, ਗੋਸ਼ਟੀਆਂ, ਚਰਚਾਵਾਂ, ਮੀਟਿੰਗਾਂ ਉਹ ਹੋਣੀਆਂ, ਉਹਦੇ ਵਿੱਚ ਸੰਗਤ ਦੀ ਕੋਈ ਦਖਲਅੰਦਾਜ਼ੀ ਜਾਂ ਉਹ ਪਾਰਟੀਸਪੇਸ਼ਨ ਬਣਦੀ ਨਹੀਂ, ਹੁੰਦੀ ਨਹੀਂ। ਚਲੋ ਨਹੀਂ, ਵਧੀਆ ਹੋ ਗਿਆ। ਫਿਰ ਉਹ ਵਕਤ ਆਇਆ ਜਦੋਂ ਕੈਲੰਡਰ ਜਾਂ ਜੰਤਰੀ ਦੇ ਮੁੱਦੇ ਉੱਤੇ ਬੀਬੀ ਜਗੀਰ ਕੌਰ ਤੇ ਜਥੇਦਾਰ ਪੂਰਨ ਸਿੰਘ ਦੋਨੇ ਹੀ ਉਦੋਂ ਬਾਦਲ ਧਿਰ ਦੇ ਆਗੂ ਸੀਗੇ ਜਾਂ ਉਹਨਾਂ ਵੱਲੋਂ ਸੀਗੇ ਤੇ ਦੋਨਾਂ ਦਾ ਟਕਰਾਅ ਹੋਇਆ। ਤੇ ਉਹ ਆਪਾਂ ਦੌਰ ਦੇਖਿਆ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ, ਉਹਨੂੰ ਗਿਆਨੀ ਪੂਰਨ ਸਿੰਘ ਨੇ ਗੁਣੇ ਕੋਲੋਂ ਨਾਗਪੁਰ ਵੱਲੋਂ ਉਥੋਂ ਇੱਕ ਫੈਕਸ ਭੇਜ ਕੇ ਕਹਿਤਾ ਵੀ ਅਸੀਂ ਛੇਕਤਾ ਪੰਥ ਚੋਂ। ਉਹ ਵੀ ਸਾਰਾ ਝਮੇਲਾ ਚਲੋ ਨਿਬੜਿਆ। ਫਿਰ ਜਥੇਦਾਰ ਬਦੰਤੀ ਜਿਹੜੇ ਆ, ਉਹ ਅਕਾਲ ਤਖਤ ਸਾਹਿਬ ਦੇ ਜਦੋਂ ਜਥੇਦਾਰ ਲਾਏ ਜਾਂਦੇ ਆ, ਉਹਨਾਂ ਨੇ ਮਾਰਚ 2000 ਸਨ ਦੀ ਉਸ ਸ਼ਾਮ ਨੂੰ ਜਦੋਂ ਸਾਰੇ ਫੈਸਲੇ ਆਏ, ਜਦੋਂ ਅਕਾਲ ਤਖਤ ਸਾਹਿਬ ਤੋਂ ਇਹ ਗੱਲ ਆਈ ਕਿ ਜੀ ਜਲਦੀ ਤੋਂ ਜਲਦੀ ਵਿਦਵਾਨਾਂ ਦੀ ਇੱਕ ਟੀਮ ਬਣਾਈ ਜਾਵੇ ਜਿਹੜੀ ਕਿ ਤਖਤਾਂ ਦੇ ਜਿਹੜੇ ਜਥੇਦਾਰ ਸਾਹਿਬਾਨ ਨੇ ਜਾਂ ਹੈੱਡ ਗ੍ਰੰਥੀ ਸਾਹਿਬਾਨ ਜਾਂ ਹੋਰ ਉਹਨਾਂ ਅਹੁਦਿਆਂ ਲਈ ਮਾਪਦੰਡ ਕੀ ਹੋਣੇ ਚਾਹੀਦੇ ਆ, ਕਿਵੇਂ ਲਾਏ ਜਾਣ, ਕਿਵੇਂ ਉਹਨਾਂ ਨੂੰ ਹਟਾਇਆ ਜਾਵੇ, ਇਹ ਸਾਰੀ ਚੀਜ਼ ਨਿਰਧਾਰਿਤ ਕਰੇ। ਉਹ ਚੀਜ਼ ਬਾਰੇ ਵੀ ਬਾਦਲ ਦਲ ਨੇ ਕੱਖ ਨਹੀਂ ਹੋਣ ਦਿੱਤਾ।
फिर नाल दी नाल काम चलदा रहा। बीबी जगीर कौर तो बाद विच बडूंगर साहब प्रधान बने ते जथेदार करपाल सिंह बडूंगर, जथेदार जोगिंदर सिंह बदंती दे हुंदियां ਉਹ ਜਿਹੜਾ ਨਾਨਕਸ਼ਾਹੀ ਕੈਲੰਡਰ ਸੀ, ਜਿਹਦੇ ਵਿੱਚ ਪਾਲ ਸਿੰਘ ਪੁਰੇਵਾਲ ਦੀ ਮਿਹਨਤ ਜਾਂ ਹੋਰ ਬਹੁਤ ਸਾਰੇ ਪੱਖ ਉਸ ਚੀਜ਼ ਨਾਲ ਜੁੜੇ ਹੋਏ ਨੇ। ਹੁਣ ਤਾਂ ਉਸ ਕੈਲੰਡਰ ਨੂੰ ਬਦਨਾਮ ਕਰਨ ਦੇ ਲਈ ਜਾਂ ਉਹਦੇ ਖਿਲਾਫ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਨ ਲਈ ਉਹਨੂੰ ਪੁਰੇਵਾਲ ਵਾਲਾ ਕੈਲੰਡਰ ਕਹਿ ਕੇ ਪੁਰੇਵਾਲ ਨੂੰ, ਉਸ ਕੈਲੰਡਰ ਨੂੰ, ਕੈਲੰਡਰ ਨਾਲ ਜੁੜੇ ਹੋਏ ਹਰ ਬੰਦੇ ਨੂੰ ਛੁਟਿਆਇਆ ਜਾਂਦਾ, ਮਾੜਾ ਚੰਗਾ ਬੋਲਿਆ ਜਾਂਦਾ ਦੂਜੀਆਂ ਧਿਰਾਂ ਵੱਲੋਂ। ਹਜ਼ਾਰਾਂ ਹੀ ਇਹੋ ਜਿਹੇ ਨੌਜਵਾਨ ਜਿਨ੍ਹਾਂ ਨੂੰ ਗੱਲ ਦੀ ਸ਼ਾਇਦ ਪੂਰੀ ਸਮਝ ਵੀ ਨਹੀਂ ਹੋਣੀ, ਉਹ ਪੁਰੇਵਾਲ ਨੂੰ ਜਾਂ ਪੁਰੇਵਾਲ ਦੇ ਕੈਲੰਡਰ ਨੂੰ ਬਹੁਤ ਅਪਸ਼ਬਦ ਵਰਤਦੇ ਆ, ਮਾੜਾ ਚੰਗਾ ਕਹਿੰਦੇ ਆ ਕਿ ਜੀ ਇਹ ਤਾਂ ਏਜੰਸੀਆਂ ਦਾ ਖੇਡ ਸੀ, ਇਹ ਤਾਂ ਬਹੁਤ ਭੈੜਾ ਬੰਦਾ ਸੀ, ਜਿੰਨਾ ਕੁਝ ਬਕ ਸਕਦੇ ਆ ਬਕਦੇ। ਹੁਣ ਅਗਲੀ ਜਿਹੜੀ ਗੱਲ ਇਹ ਆ ਕਿ ਜਿੱਦਣ ਇਹ ਕੈਲੰਡਰ ਬਣਨਾ ਸ਼ੁਰੂ ਹੋਇਆ ਜਾਂ ਕੈਲੰਡਰ ਪ੍ਰਵਾਨ ਹੋਇਆ, ਜਿਹੜੀਆਂ ਇਹਨਾਂ ਦੀਆਂ ਅੰਦਰ ਖਾਤੇ ਗੋਸ਼ਟੀਆਂ, ਮੀਟਿੰਗਾਂ, ਵਿਚਾਰਾਂ ਚੱਲਦੀਆਂ ਸੀ, ਉਦੋਂ ਤਾਂ ਸੰਗਤਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਦੱਸਿਆ। ਸੰਗਤਾਂ ਨੂੰ ਤਾਂ ਇਹ ਪਤਾ ਵੀ ਹਾਂ ਇੱਕ ਕੈਲੰਡਰ ਦੀ ਕਾਰਵਾਈ ਚੱਲ ਰਹੀ ਆ। ਉਪਰੰਤ ਵਿਸਾਖੀ ਸੀਗੀ 2003 ਦੀ, ਉੱਥੇ ਦਮਦਮਾ ਸਾਹਿਬ ਦੇ ਤਖਤ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਵਿਸਾਖੀ ਵਾਲੇ ਦਿਨ ਉੱਥੋਂ ਬਡੂੰਗਰ ਸਾਹਿਬ ਨੇ ਤੇ ਬਾਦਲ ਸਾਹਿਬ ਨੇ ਉਹ ਕੈਲੰਡਰ ਰਿਲੀਜ਼ ਕੀਤਾ ਤੇ ਸਾਰੀ ਦੁਨੀਆ ਨੇ, ਸਿੱਖ ਜਗਤ ਨੇ ਉਸ ਕੈਲੰਡਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਤੇ ਸਿੱਖ ਜਗਤ ਨੇ ਘੱਟੋ ਘੱਟ 7-8 ਸਾਲ ਉਸ ਕੈਲੰਡਰ ਦੇ ਨਾਲ ਦਿਨ ਤਿਉਹਾਰ ਮਨਾਏ। ਉਹ ਕੈਲੰਡਰ ਖਾਲਸੇ ਦੀ ਵਿਲੱਖਣਤਾ ਦਾ ਪ੍ਰਤੀਕ ਰਿਹਾ। ਉਹ ਕੈਲੰਡਰ ਸਿੱਖਾਂ ਦੀ ਇੱਕ ਨਵੀਂ ਇਸ ਸਦੀ ਦੀ ਇੱਕ ਆਪਣੀ ਪ੍ਰਾਪਤੀ ਦੇ ਰੂਪ ਦੇ ਵਿੱਚ ਲੋਕਾਂ ਦੇ ਵਿੱਚ, ਸੰਗਤਾਂ ਦੇ ਵਿੱਚ ਪ੍ਰਵਾਨ ਹੋਇਆ ਤੇ ਸਿੱਖਾਂ ਨੇ ਜੋ ਵੀ ਤਰੀਕਾਂ ਮਿਥੀਆਂ, ਜੋ ਵੀ ਦਿਨ ਤਿਉਹਾਰ ਉਹਦੇ ਵਿੱਚ ਮੰਨੇ, ਉਸ ਹਿਸਾਬ ਦੇ ਨਾਲ ਜਿਹੜੀਆਂ ਅੱਡ-ਅੱਡ ਸਰਕਾਰਾਂ ਨੇ ਉਹਨਾਂ ਨੇ ਵੀ ਉਹ ਦਿਨ ਨੂੰ ਮਾਨਤਾਵਾਂ ਦਿੱਤੀਆਂ ਕਿ ਅੱਜ ਆਹ ਗੁਰੂ ਦਾ ਗੁਰਪੁਰਬ ਉਸ ਕੈਲੰਡਰ ਦੇ ਹਿਸਾਬ ਨਾਲ। ਪਰ ਪਹਿਲੇ ਦਿਨ ਤੋਂ ਹੀ ਉਸ ਕੈਲੰਡਰ ਦੇ ਖਿਲਾਫ ਨਾਗਪੁਰ ਤੋਂ RSS ਦੇ ਬੰਦਿਆਂ ਵੱਲੋਂ ਬਿਆਨਬਾਜ਼ੀ ਹੋਣੀ ਸ਼ੁਰੂ ਹੋ ਗਈ ਸੀ। ਅਖੀਰ ਹੌਲੀ ਹੌਲੀ ਅੱਜ ਇੱਕ, ਕੱਲ ਦੋ, ਪਰਸੋਂ ਤਿੰਨ ਬੰਦੇ, ਧਿਰਾਂ, ਧੜੇ ਆਪਣੇ ਪੰਥ ਦੇ ਅੰਦਰੋਂ ਉਹ ਬੋਲੀ ਬੋਲਦੇ ਦੇਖੇ ਜਿਹੜੀ ਬੋਲੀ ਸੁਦਰਸ਼ਨ ਹੋਣੀ ਨਾਗਪੁਰ ਵਾਲੇ ਬੋਲਦੇ ਸੀ। ਸੋ ਹੌਲੀ ਹੌਲੀ ਮਾਹੌਲ ਬਣਾਇਆ ਗਿਆ ਕੈਲੰਡਰ ਦੇ ਖਿਲਾਫ, ਕੈਲੰਡਰ ਦੇ ਨਾਲ ਇਤਫਾਕ ਰੱਖਣ ਵਾਲੇ ਲੋਕਾਂ ਦੇ ਖਿਲਾਫ। ਫਿਰ ਉਹ ਗਾਲਮੰਦੇ ਵਾਲਾ ਜਿਹੜਾ ਸੋਸ਼ਲ ਮੀਡੀਆ ਵਾਲਾ ਸਾਰਾ ਪ੍ਰੋਜੈਕਟ ਵਾ ਉਹ ਚੱਲਿਆ ਵੀ ਜਿਹੜਾ ਵੀ ਬੰਦਾ ਇਸ ਅਕਾਲ ਤਖਤ ਸਾਹਿਬ ਤੋਂ 2003 ਤੋਂ ਚੱਲਦੇ ਕੈਲੰਡਰ ਦੀ ਹਮਾਇਤ ਕਰਦਾ, ਉਹਨੂੰ ਨਿੰਦੋ, ਭੰਡੋ, ਉਹਨੂੰ ਗਾਲਾਂ ਕੱਢੋ, ਉਹਨੂੰ ਚੁੱਪ ਕਰਾਓ, ਉਹਨੂੰ ਬੋਲਣ ਜੋਗਾ ਨਾ ਛੱਡੋ। ਤੇ ਅਖੀਰ ਉਹ ਵਕਤ ਆਇਆ ਜਦੋਂ ਮੱਕੜ ਜਿਹੜਾ ਸ਼੍ਰੋਮਣੀ ਕਮੇਟੀ ਦਾ ਉਦੋਂ ਪ੍ਰਧਾਨ ਸੀ, ਉਹ ਨਿੱਜੀ ਤੌਰ ਤੇ ਕਹਿੰਦਾ ਸੀ ਵੀ ਮੈਂ ਤਾਂ ਆਪ ਨਹੀਂ ਚਾਹੁੰਦਾ ਹੈਗਾ ਵੀ ਇਸ ਕੈਲੰਡਰ ਦਾ ਕੁਝ ਵਿਗਾੜਿਆ ਜਾਵੇ, ਪਰ ਅਸੀਂ ਮਜਬੂਰ ਹਾਂ। ਤੇ ਜਥੇਦਾਰ ਗੁਰਬਚਨ ਸਿੰਘ ਸੀਗਾ। ਫਿਰ ਬਾਦਲ ਹੁਣਾਂ ਨੇ ਉਦੋਂ ਨਾਨਕਸਰੀਆਂ ਨਾਲ ਜਾਂ ਹੋਰ ਸਾਧ ਬਾਬਿਆਂ ਦੇ ਨਾਲ ਮੇਲ ਮਿਲਾਪ ਕਰਕੇ ਫਿਰ ਕੈਲੰਡਰ ਦਾ ਭੋਗ ਪਾਇਆ, ਇਹ ਕਹਿ ਕੇ ਵੀ ਇਹ 'ਚ ਸੋਧਾਂ ਕਰ ਰਹੇ ਆ। ਉਹ ਜਿਹੜੀਆਂ ਸੋਧਾਂ ਸੀ ਅਸਲ ਵਿੱਚ ਉਹ ਕੈਲੰਡਰ ਦਾ ਬਿਕਰਮੀਕਰਨ ਕਰਤਾ। ਹੁਣ ਇੱਕ ਪਾਸੇ ਤਾਂ ਸਿੱਖਾਂ ਦੀ ਇਹ ਸਾਰੀ ਜਿਹੜੀ ਐਕਸਰਸਾਈਜ਼ ਸੀਗੀ, ਇਹ ਪ੍ਰੋਜੈਕਟ ਸੀਗਾ, ਉਹਦੀ ਜਿਹੜੀ ਮੇਨ ਲਾਈਨ ਸੀ, ਮੇਨ ਥੀਮ ਸੀ, ਉਹ ਸੀਗਾ ਕਿ ਸਿੱਖ ਜਿਹੜੇ ਆ ਉਹ ਬ੍ਰਾਹਮਣਵਾਦੀ ਹਿੰਦੂਤਵੀ ਕੈਲੰਡਰ ਤੋਂ ਮੁਕਤ ਹੋਣਾ ਚਾਹੁੰਦੇ ਆ। ਕਿਉਂ ਹੋਣਾ ਚਾਹੁੰਦੇ ਆ? ਉਹਦੇ ਪਿੱਛੇ ਇਹ ਗੱਲ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਜਰਾਤ, ਅਹਿਮਦਾਬਾਦ ਵਾਲੇ ਪਾਸੇ, ਮਹਾਰਾਸ਼ਟਰ ਵਾਲੇ ਪਾਸੇ, ਦੱਖਣੀ ਭਾਰਤ ਵਿੱਚ ਉੱਥੇ ਬੜੀ ਅਜੀਬ ਸਮੱਸਿਆ ਬਣ ਜਾਂਦੀ ਸੀ। ਤੇ ਇੱਕ ਵਾਰੀ ਜਦੋਂ ਸੂਬੇ ਦਾ ਮੁੱਖ ਮੰਤਰੀ ਉੱਥੇ ਪਹੁੰਚਿਆ ਤੇ ਉਹ ਕਹਿੰਦਾ ਵੀ ਇੱਥੇ ਤੁਹਾਡਾ ਕੋਈ ਨੌਜਵਾਨ ਬੱਚੇ ਸਿੱਖਾਂ ਦੇ ਹੈ ਕਿਉਂ ਨਹੀਂ ਹੈਗੇ ਗੁਰਦੁਆਰਾ ਸਾਹਿਬ ਦੇ ਵਿੱਚ? ਅਹਿਮਦਾਬਾਦ ਦੀ ਸ਼ਾਇਦ ਉਹ ਗੱਲ ਆ ਗੁਰਦੁਆਰਾ ਸਾਹਿਬ ਦੀ। ਤਾਂ ਉਹਨਾਂ ਨੇ ਆਖਿਆ ਵੀ ਪੇਪਰ ਚੱਲਦੇ ਆ। ਕਹਿੰਦਾ ਵੀ ਪੇਪਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਛੁੱਟੀ ਹੋਣੀ ਚਾਹੀਦੀ ਹੈ ਤੇ ਹਰ ਸਾਲ ਛੁੱਟੀ ਜਿਹੜੀ ਹੈਗੀ ਆ ਹੋਇਆ ਕਰੂਗੀ। ਉਹ ਛੁੱਟੀ ਦਾ ਐਲਾਨ ਜਦੋਂ ਕੀਤਾ ਤਾਂ ਨਵੰਬਰ ਦਸੰਬਰ ਦੇ ਵਿੱਚ ਉਹਨਾਂ ਨੇ ਉੱਥੇ ਗੁਰਦੁਆਰੇ ਵਾਲਿਆਂ ਨੂੰ ਪੁੱਛਿਆ ਵੀ ਅਗਲੇ ਸਾਲ ਦਾ ਅਸੀਂ ਛਾਪਣੀਆਂ ਡਾਇਰੀ ਛੁੱਟੀਆਂ ਵਿੱਚ ਲਿਖੀਆਂ ਹੁੰਦੀਆਂ ਸਰਕਾਰ ਦੀਆਂ
ਬਈ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਾਨੂੰ ਦੱਸੋ ਕਿੰਨੀ ਤਰੀਕ ਦਾ, ਤਾਂ ਕਿ ਆਪਾਂ ਉਹ ਜਿਹੜੀ ਸੀਐਮ ਸਾਹਿਬ ਨੇ ਛੁੱਟੀ ਐਲਾਨੀ ਆ ਉਹ ਛੁੱਟੀ ਉਹਦੇ ਵਿੱਚ ਦਰਜ ਕਰਾ ਸਕੀਏ। ਤਾਂ ਉਹ ਕਹਿੰਦੇ ਵੀ ਅਸੀਂ ਇੱਥੋਂ ਪੁੱਛਦੇ ਹਾਂ ਅਕਾਲ ਤਖਤ ਸਾਹਿਬ ਤੋਂ, ਸ਼੍ਰੋਮਣੀ ਕਮੇਟੀ ਤੋਂ। ਇਹ ਕਹਿੰਦੇ ਜੀ ਅਜੇ ਤਾਂ ਉਹ ਪੰਡਿਤ ਦੇਵੀ ਦਿਆਲ ਹੁਸ਼ਿਆਰਪੁਰ ਵਾਲੇ ਨੇ ਜੰਤਰੀ ਜੀ ਬਣਾਉਣੀ ਆ ਆਪਦੀ, ਉਹਦੇ ਵਿੱਚ ਬਦੀਆਂ ਸੁਦੀਆਂ ਦੇ ਹਿਸਾਬ ਨਾਲ ਕੱਤਿਆ ਜਿਹੜੀਆਂ ਪੁੰਨਿਆ ਮੱਸਿਆ ਸਾਰੀਆਂ ਲਿਖੀਆਂ ਹੋਣਗੀਆਂ। ਫਿਰ ਆਪਾਂ ਉਹਦੇ ਹਿਸਾਬ ਨਾਲ ਦੇਖਾਂਗੇ ਵੀ ਕਿਹੜੇ ਮਹੀਨੇ ਦੀ ਜਿਹੜੀ ਹੈਗੀ ਆ ਪੁੰਨਿਆ ਕਿੱਦਣ ਆ, ਮੱਸਿਆ ਕਿੱਦਣ ਆ, ਬਦੀਆਂ ਸੁਦੀਆਂ ਦਾ ਹਿਸਾਬ ਕਿਤਾਬ ਲਾ ਕੇ ਜਿਹੜੀ ਤਰੀਕ ਬਣੂਗੀ ਉਹ ਤੁਹਾਨੂੰ ਦੱਸ ਦਿਆਂਗੇ ਵੀ ਇਸ ਤਰੀਕ ਨੂੰ ਅੰਗਰੇਜ਼ੀ, ਜਾਣੀ ਕਿ ਪਹਿਲਾਂ ਤਾਂ ਬਿਕਰਮੀ ਕੈਲੰਡਰ ਤਿਆਰ ਹੁੰਦਾ, ਉਹ ਤੋਂ ਫਿਰ ਜਿਹੜਾ ਅੰਗਰੇਜ਼ੀ ਗਰਗੋਰੀਅਨ ਕੈਲੰਡਰ ਆ ਉਹ ਤਿਆਰ ਹੁੰਦਾ। ਫਿਰ ਉਹਦੇ ਹਿਸਾਬ ਦੇ ਨਾਲ ਲੋਕਾਂ ਨੂੰ ਦੱਸਿਆ ਜਾਂਦਾ ਕਿ ਤੁਹਾਡਾ ਜਿਹੜਾ ਗੁਰਪੁਰਬ ਆ ਉਹ ਅੰਗਰੇਜ਼ੀ ਦੀ ਫਲਾਨੀ ਮਤਲਬ ਜਿਹੜੀ ਜਨਵਰੀ ਫਰਵਰੀ ਦੀਆਂ ਤਰੀਕਾਂ ਨੇ ਵੀ ਉਹ ਇੰਨੀ ਤਰੀਕ ਨੂੰ ਆਊਗਾ। ਸੋ ਆਪਾਂ ਬੜੇ ਕਸੂਤੇ ਫਸੇ ਹੋਏ ਸੀਗੇ। ਇੱਕ ਪਾਸੇ ਤਾਂ ਆਪਾਂ ਹਿੰਦੂ ਤਵੀ ਕੈਲੰਡਰ ਦੀ ਜਾਲ ਚ, ਦੂਜੇ ਪਾਸੇ ਜੇ ਉਹ ਤੋਂ ਨਿਕਲਦਾ ਫਿਰ ਅਗਲਾ ਹੈਗਾ ਵੀ ਅੰਗਰੇਜ਼ੀ ਤਰੀਕ ਸਾਨੂੰ ਚਾਹੀਦੀ ਹੈ ਕਿਉਂਕਿ ਸਾਰੇ ਅੰਗਰੇਜ਼ੀ ਕੈਲੰਡਰ ਚੱਲਦਾ। ਪਰ ਆਪਾਂ ਇਹ ਦੇਖ ਲਿਆ ਸਿੱਖਾਂ ਨੇ ਕਿ ਉਦਾਂ ਹਰੇਕ ਕੌਮ ਕੋਲੇ ਆਪਦਾ ਕੈਲੰਡਰ ਵਾ। ਜੇ ਹਿੰਦੂ ਆਪਦਾ ਕੈਲੰਡਰ ਬਣਾ ਸਕਦੇ ਆ ਵੀ ਸਿੱਖ ਵੀ ਆਪਦਾ ਕੈਲੰਡਰ ਤਿਆਰ ਕਰ ਲੈਣ। ਸੋ ਸਿੱਖਾਂ ਨੇ ਜਿਵੇਂ ਹੋਰ ਹਰੇਕ ਕੌਮ ਕੋਲੇ ਆਪੋ ਆਪਦਾ ਕੈਲੰਡਰ ਹੈਗਾ, ਸਿੱਖਾਂ ਨੇ ਵੀ ਇਸ ਗੱਲ ਵਾਲੇ ਪਾਸੇ ਧਿਆਨ ਦਿੱਤਾ ਔਰ ਇਹ ਗੱਲ ਖਾਲਿਸਤਾਨੀ ਸਭਾ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਪ੍ਰਵਾਨ ਕੀਤੀ, ਕਿਉਂਕਿ ਸਿੱਖ ਇੱਕ ਵੱਖਰੀ ਕੌਮ ਦੇ ਕਨਸੈਪਟ ਨੂੰ, ਸੰਕਲਪ ਨੂੰ ਹੋਰ ਜ਼ਿਆਦਾ ਬਲ ਦੇਣ ਲਈ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹਨਾਂ ਚੀਜ਼ਾਂ ਦੇ ਵਿੱਚ ਵੀ ਇੱਕ ਇਹ ਚੀਜ਼ ਹੁੰਦੀ ਆ ਵੀ ਉਸ ਕੌਮ ਕੋਲੇ ਆਹ ਚੀਜ਼ ਤੇ ਉਹਦੇ ਵਿੱਚ ਕੈਲੰਡਰ ਵੀ ਹੁੰਦਾ ਵੀ ਉਸ ਕੌਮ ਕੋਲੇ ਆਪਦਾ ਕੈਲੰਡਰ ਵਾ। ਤਾਂ ਜਦੋਂ ਕੌਮ ਨੇ ਆਪਦਾ ਕੈਲੰਡਰ ਜਿਹੜਾ ਸੀ ਸਿੱਖਾਂ ਦੀ ਆਪਦੀ ਵੱਖਰੀ ਤੇ ਵਿਲੱਖਣ ਹੋਂਦ ਹਸਤੀ ਦੇ ਹਿਸਾਬ ਨਾਲ ਤਿਆਰ ਕਰਨਾ ਚਾਹਿਆ, ਤਾਂ ਜਿੰਨੇ ਵੀ ਸਿੱਖ ਇੱਕ ਵੱਖਰੀ ਕੌਮ ਦੇ ਸਿਧਾਂਤ ਦੇ ਝੰਡਾ ਬਰਦਾਰ ਨੇ ਜਾਂ ਖਾਲਿਸਤਾਨੀ ਸਫਾ ਆ, ਉਹਨਾਂ ਨੂੰ ਚੰਗਾ ਹੀ ਲੱਗਣਾ ਸੀ, ਸਾਰਿਆਂ ਸਿੱਖਾਂ ਨੂੰ ਵਧੀਆ ਲੱਗਿਆ। ਸੋ ਇਸ ਗੱਲ ਦੀ ਹਮਾਇਤ ਸਿੱਖ ਜਗਤ ਦੇ ਅੰਦਰੋਂ ਬਹੁਤ ਵੱਡੇ ਪੱਧਰ ਤੇ ਹੋਈ। ਪਰ ਨਾਲ ਦੀ ਨਾਲ ਵਿਦਵਾਨਾਂ ਦਾ ਕਚੀਰਾ ਜਿਹਾ ਪੈ ਗਿਆ। ਕੋਈ ਕਹਿ ਰਿਹਾ ਜੀ ਇਹ ਆਹ ਚੀਜ਼ ਗਲਤ, ਉਹ ਚੀਜ਼ ਸਹੀ, ਪਰ ਸੰਗਤਾਂ ਨੂੰ ਤਾਂ ਇੱਕੋ ਚੀਜ਼ ਚਾਹੀਦੀ ਸੀ ਨਾ ਕਿ ਅਕਾਲ ਤਖਤ ਸਾਹਿਬ ਤੋਂ ਜਿਹੜੀ ਚੀਜ਼ ਆਊਗੀ ਅਸੀਂ ਉਹਨੂੰ ਮੰਨ ਲੈਣਾ। ਤੇ ਸੰਗਤਾਂ ਨੇ ਕੀਤਾ ਵੀ ਇਦਾਂ ਹੀ ਆ। 2003 ਤੋਂ ਜਿਹੜਾ ਕੈਲੰਡਰ ਜਾਰੀ ਹੋਇਆ ਸੰਗਤਾਂ ਨੇ ਪੂਰੇ ਦਿਲ ਤੋਂ ਲਾਗੂ ਕੀਤਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਹਰ ਥਾਂ ਦੇ ਉੱਤੇ ਦੁਨੀਆ ਭਰ ਦੇ ਵਿੱਚ ਕਿਤੋਂ ਕੋਈ ਵਿਰੋਧ ਨਹੀਂ, ਇੱਕ ਵੀ ਸਿੱਖ ਨਹੀਂ ਸੀ ਦੇਖਿਆ ਜਿਹੜਾ ਦਾ ਵਿਰੋਧ ਕਰਦਾ ਹੋਵੇ। ਵਿਰੋਧ ਕੌਣ ਕਰ ਰਿਹਾ ਸੀ? ਜਿੱਦਣ ਇਹ ਕੈਲੰਡਰ ਰਿਲੀਜ਼ ਹੋਇਆ ਉਦੋਂ ਕਰ ਰਿਹਾ ਸੀ ਨਾਗਪੁਰ RSS ਦਾ ਹੈੱਡਕੁਆਟਰ। ਹੌਲੀ ਹੌਲੀ ਸਮਾਂ ਜਿਹੜਾ ਸਾਡੇ ਅੱਖਾਂ ਦੇ ਸਾਹਮਣੇ ਦੀ ਗੱਲ ਆ ਵੀ ਉਹ ਕੈਲੰਡਰ ਦਾ ਫਿਰ ਭੋਗ ਪਾ ਕੇ ਹਟੇ। ਹੁਣ ਜਿਹੜੇ ਇਸ ਭੋਗ ਪਾਉਣ ਦੇ ਹਮਾਇਤੀ ਆ ਉਹਨਾਂ ਦੀ ਤਲਖੀ, ਉਹਨਾਂ ਨੂੰ ਚਿੜ ਬੜੀ ਚੜ੍ਹਦੀ ਆ ਜਦੋਂ ਸਾਡਾ ਕੋਈ ਭਰਾ ਇਹ ਗੱਲ ਕਹਿੰਦਾ ਹੈਗਾ ਕਿ ਯਾਰ ਸਿੱਖਾਂ ਦਾ ਇੱਕ ਆਪਦਾ ਕੈਲੰਡਰ ਚਾਹੀਦਾ। ਉਹ ਜਦੀ ਇਹ ਕਹਿੰਦੇ ਆ ਵੀ ਤੁਸੀਂ ਤਾਂ ਕਹਿੰਦੇ ਹੋ ਕਿ ਪੁਰੇਵਾਲ ਵਾਲਾ ਕੈਲੰਡਰ ਲੈ ਕੇ ਆਓ। ਚਲੋ ਜੀ ਮੰਨ ਲੈਂਦੇ ਆ ਕਿ ਪੁਰੇਵਾਲ ਵਾਲਾ ਜਿਹੜਾ ਕੈਲੰਡਰ ਵਾ ਵੀ ਉਹ ਮਾੜਾ। ਵੈਸੇ ਤਾਂ ਉਹ ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਬਣਾਇਆ ਨਹੀਂ, ਨਾ ਬਣਵਾਇਆ। ਸਿੱਖ ਆਗੂਆਂ ਨੇ, ਸਿੱਖ ਜਥੇਬੰਦੀਆਂ ਨੇ, ਸਿੱਖ ਸੰਗਤਾਂ ਨੇ ਤਾਂ ਪੁਰੇਵਾਲ ਨੂੰ ਜਾ ਕੇ ਕਿਹਾ ਨਹੀਂ। ਜੇ ਉਹ ਕੈਲੰਡਰ ਬਣਵਾਇਆ ਨਹੀਂ ਅਸੀਂ ਤਾਂ ਲਾਗੂ ਵੀ ਕਰਾਇਆ, ਲਾਗੂ ਵੀ ਬਾਦਲ ਨੇ ਕੀਤਾ ਉੱਥੇ ਖੜ ਕੇ। ਨਾ ਅਸੀਂ ਬਾਦਲ ਦੇ ਜਿਹੜਾ ਸੀਗਾ ਮਿਹਨਤ ਕਰਕੇ ਉਹ ਤੋਂ ਲਾਗੂ ਕਰਾਇਆ ਸੰਗਤਾਂ ਨੇ, ਨਾ ਬਾਦਲ ਦੇ ਗਨ ਪੁਆਇੰਟ ਤੇ ਕਰਾਇਆ, ਨਾ ਅਸੀਂ ਬਡੂੰਗਰ ਨੂੰ ਕਿਹਾ ਸੀ, ਨਾ ਅਸੀਂ ਵਿਦਾਤੀ ਸਾਹਿਬ ਨੂੰ ਕਿਹਾ ਸੀ। ਇਹ ਜਿਹੜਾ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਸਿੱਖਾਂ ਦੇ ਤਖਤਾਂ ਤੋਂ ਪ੍ਰਵਾਨ ਹੋਇਆ ਕੈਲੰਡਰ ਕੌਮ ਨੂੰ ਸੌਂਪਦੇ ਆ ਤੇ ਸਿੱਖ ਜਗਤ ਤੇ ਇਹਨਾਂ ਦੀ ਥੈਂਕਫੁਲ ਵੀ ਹੁੰਦੀ ਆ। ਉਹਦੇ ਵਿੱਚ ਜਦੋਂ ਜੀ ਕੀਤਾ ਹੁਣ ਕਹਿੰਦੇ ਵੀ ਅਸੀਂ ਇਹ ਚ ਬਦਲਾਅ ਕਰਨਾ। ਜੇ ਉਹ ਬਦਲਾਅ, ਜੇ ਉਹ ਜਿਹੜੀ ਚੀਜ਼ ਵਿੱਚ ਕੋਈ ਗੜਬੜ, ਕੋਈ ਘਾਟਾ ਵਾਧਾ ਕਰਨਾ ਤਾਂ ਸੰਗਤਾਂ ਦੀ ਜਿਹੜੀ ਭਾਵਨਾ ਉਹਦਾ ਤਾਂ ਸਤਿਕਾਰ ਕਰਨਾ ਪੈਣਾ ਸੀ। ਪਰ ਸਾਨੂੰ ਤਾਂ ਸੰਗਤਾਂ ਦੀ ਭਾਵਨਾ ਹੋਰ ਸੀ ਤੇ ਇਹਨਾਂ ਨੇ ਆਪਦੀਆਂ ਸਿਆਸੀ ਰੋਟੀਆਂ ਸੇਕਣ ਦੇ ਲਈ ਉਹ ਕੈਲੰਡਰ ਦੇ ਵਿੱਚ ਜੋ ਕੁਝ ਪਾਇਆ, ਘਟਾਇਆ, ਵਧਾਇਆ, ਉਹਦਾ ਨਤੀਜਾ ਇਹ ਆ ਕਿ ਹੁਣ ਪਿਛਲੇ 7-8 ਸਾਲਾਂ ਤੋਂ ਹਰ ਸਾਲ ਖਲਾਰਾ ਪਿਆ ਹੁੰਦਾ। ਉਹ ਗੱਲਾਂ ਠੀਕ ਆ ਗਲਤ ਆ ਉਹਨੂੰ ਅਸੀਂ ਪਾਸੇ ਛੱਡਦੇ ਆ। ਅਸੀਂ ਤਾਂ ਇਹ ਕਹਿੰਦੇ ਆ ਕਿ ਮੰਨ ਲਿਆ ਜੀ ਪੁਰੇਵਾਲ ਵਾਲਾ ਕੈਲੰਡਰ ਬਾਹਲਾ ਹੀ ਭੈੜਾ, ਮੰਨ ਲਈ ਤੁਹਾਡੀ ਗੱਲ ਕਿ ਜਿਹੜਾ ਕੈਲੰਡਰ ਇਸ ਵੇਲੇ ਆ ਬਈ ਉਹਦੇ ਵਿੱਚ ਗੜਬੜਾਂ ਨੇ। ਅਸੀਂ ਤਾਂ ਇੱਕੋ ਬੇਨਤੀ ਕਰਦੇ ਆ ਸਿੱਖ ਕੌਮ ਦੇ ਵੱਲੋਂ, ਜਿਹੜੇ ਤਖਤਾਂ ਤੇ ਜਥੇਦਾਰ ਬੈਠੇ ਆ
कि जी सिखां दी जिहड़ी हर साल आह जंग हसाई हुंदी है, इहदा निबेड़ा कीता जावे, इहदा मसला हल कीता जावे। क्यों? क्योंकि ਜਦੋਂ ਇਹ ਸੁਣਦੇ ਆ ਕਿ ਜੀ ਅੱਜ ਪ੍ਰਕਾਸ਼ ਪੁਰਬ ਆ ਗੁਰੂ ਸਾਹਿਬ ਦਾ, ਅੱਜ ਜੀ ਨਾਲ ਹੀ ਸ਼ਹੀਦੀ ਪੁਰਬ ਆ ਜੀ, ਅੱਜ ਜੀ ਆਹ ਗੱਲ, ਤੋ ਇਹ ਜਿਹੜਾ ਸਾਰਾ ਕੁਝ ਚੱਲਦਾ, ਇਹਦੇ ਕਰਕੇ ਸਿੱਖ ਸੰਗਤਾਂ ਨੂੰ ਬਹੁਤ ਮਾਨਸਿਕ ਸੰਤਾਪ ਭੋਗਣਾ ਪੈਂਦਾ। ਮਸਲਾ ਜਿਹੜਾ ਹੈ ਉਹ ਉਲਝਾਇਆ ਜਿਨ੍ਹਾਂ ਨੇ, ਉਹ ਤਾਂ ਆਰਾਮ ਨਾਲ ਰਜਾਈਆਂ ਲੈ ਕੇ ਪਏ ਨੇ, ਹੱਸਦੇ ਹੋਣਗੇ ਇਸ ਗੱਲ ਤੇ ਵੀ ਅਸੀਂ ਤਾਂ ਜੀ ਆਪਦੇ, ਜਿਨ੍ਹਾਂ ਨੇ ਸਾਨੂੰ ਹੁਕਮ ਚਾੜਿਆ ਸੀ ਵੀ ਤੁਸੀਂ ਕੈਲੰਡਰ ਦਾ ਭੋਗ ਪਵਾਉਣਾ, ਅਸੀਂ ਤਾਂ ਭੋਗ ਪਵਾਤਾ। ਪਰ ਜਿਹੜਾ ਇਸ ਭੋਗ ਪਵਾਉਣ ਤੋਂ ਬਾਅਦ, ਕੈਲੰਡਰ ਦਾ ਬਾਹਮਣੀਕਰਨ ਕਰਨ ਤੋਂ ਬਾਅਦ ਜੋ ਹਾਲਾਤ ਬਣੇ ਹੋਏ ਨੇ, ਉਹਦਾ ਸਾਹਮਣਾ ਕੌਣ ਕਰੂ? ਤੇ ਜਿੰਨੇ ਵੀ ਸੰਤ ਸਮਾਜ ਨਾਲ ਜਾਂ ਇਹੋ ਜਿਹੀਆਂ ਸੰਪਰਦਾਵਾਂ ਨਾਲ ਸੰਬੰਧਿਤ ਸਿੱਖ ਨੇ, ਉਹਨਾਂ ਨੂੰ ਇਸ ਭਾਵਨਾ ਦਾ ਸਿੱਖਾਂ ਦੀ ਦਾ ਕੋਈ ਮਤਲਬ ਨਹੀਂ ਵੀ ਸਿੱਖ ਕੀ ਸੰਤਾਪ ਭੋਗਦੇ ਨੇ। ਉਹ ਆਪਦਾ ਹੀ ਘੁੱਗੂ ਦੱਬੀ ਜਾਂਦੇ ਨੇ ਵੀ ਜੀ ਠੀਕ ਆ ਕੈਲੰਡਰ ਤਾਂ, ਇਹ ਤਾਂ ਤੁਸੀਂ ਆਪੇ ਉਲਝਾਈ ਜਾਂਦੇ ਹੋ ਜੀ, ਉਹ ਈਸਵੀ ਤਰੀਕਾਂ ਹੋਰ ਨੇ, ਫਲਾਨੀਆਂ ਤਰੀਕਾਂ ਹੋਰ ਨੇ, ਇਹ ਕੈਲੰਡਰ ਦੇ ਹਿਸਾਬ ਨਾਲ ਚੱਲੋ ਤਾਂ ਕੋਈ ਵੀ ਗੜਬੜ ਨਹੀਂ ਹੈਗੀ। ਭਾਈ ਤੁਸੀਂ ਆਪਦੀ ਵਿਦਵਤਾ, ਆਪਦਾ ਜਿਹੜਾ ਤੁਹਾਡਾ ਦਰਸ਼ਨ ਆ, ਜਿਹੜਾ ਆਪਦਾ ਦਿਮਾਗ ਆ, ਜਿਹੜੀ ਤੁਹਾਡੇ ਆਪਦੇ ਦਿਮਾਗ ਦੇ ਵਿੱਚ ਇਹ ਵੱਡੀਆਂ ਵੱਡੀਆਂ ਮਹਾਨ ਗੱਲਾਂ ਆਉਂਦੀਆਂ ਨੇ, ਇਹ ਤੁਸੀਂ ਆਪਦੇ ਕੋਲ ਰੱਖੋ। ਸਿੱਖਾਂ ਦੇ ਦਰਦ ਨੂੰ ਸਮਝੋ, ਸਿੱਖਾਂ ਦੀ ਪੇਨ ਨੂੰ ਸਮਝੋ। ਸਿੱਖਾਂ ਦੇ ਪਹਿਲਾਂ ਹੀ ਬੜੇ ਝਮੇਲੇ ਸੀ, ਇੱਕ ਤੁਸੀਂ ਆ ਨਵਾਂ ਪਾਤਾ, ਪਹਿਲਾਂ ਹੀ ਚੱਲ ਰਿਹਾ ਹੈਗਾ ਮਰਿਆਦਾ ਦਾ ਮਸਲਾ, ਕਿਉਂਕਿ ਬੜੇ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਸੰਪਰਦਾਵਾਂ, ਧਿਰਾਂ ਧੜੇ, ਸੰਤਾਂ ਡੇਰਿਆਂ ਨਾਲ ਜਿਹੜੇ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਨੂੰ ਕਹਿੰਦੇ ਆ ਜੀ ਇਹ ਤਾਂ ਖਰੜਾ। ਜਦੋਂ ਕੁਝ ਸਮਾਂ ਪਹਿਲਾਂ ਇਹ ਪਵਾੜਾ ਪਿਆ, ਉਦੋਂ ਸ਼੍ਰੋਮਣੀ ਕਮੇਟੀ ਦੇ ਵਿੱਚ ਰੂਪ ਸਿੰਘ ਸਕੱਤਰ ਸੀ, ਉਹਨੇ ਇਹ ਮਸਲਾ ਨਿਬੇੜਤਾ। ਅਜੀਤ ਅਖਬਾਰ ਦੇ ਵਿੱਚ ਬੜਾ ਲੰਬਾ ਚੌੜਾ ਇਸ ਮਸਲੇ ਤੇ ਚਰਚਾ ਚੱਲੀ, ਜਿਹਦੇ ਵਿੱਚ ਇਹ ਗੱਲ ਫਿਰ ਉਦੋਂ ਮੁੱਕੀ ਜਦੋਂ ਇਹ ਗੱਲ ਕਹਿ ਦਿੱਤੀ ਗਈ ਕਿ ਇਹ ਖਰੜਾ ਖੁਰੜਾ ਕੋਈ ਨਹੀਂ, ਇਹ ਪੱਕੀ ਮਰਿਆਦਾ ਕੌਮ ਦੀ, ਇਹਦੇ ਉੱਤੇ ਸਿੱਖ ਕੌਮ ਨੇ ਪਿਛਲੇ 70 80 100 ਸਾਲ ਤੋਂ ਪਹਿਰਾ ਦਿੱਤਾ, ਐਵੇਂ ਇਹਨੂੰ ਖਰੜਾ ਖਰੜਾ ਕਹਿਣਾ ਮਾੜੀ ਗੱਲ। ਪਰ ਹਟੇ ਫੇਰ ਨਹੀਂ, ਅੱਜ ਵੀ ਉਸ ਗੱਲ ਦੇ ਉੱਤੇ ਕੋਈ ਨਾ ਕੋਈ ਪੰਗਾ ਖੜਾ ਰੱਖਦੇ, ਫੇਰ ਕਈ ਉਹਦੇ ਚੋਂ ਮੁੱਦੇ ਲੱਭ ਲੈਂਦੇ। ਪਿਛਲੇ ਦਿਨਾਂ ਦੇ ਵਿੱਚ ਇੱਕ ਬਜ਼ੁਰਗ ਨੂੰ ਘੇਰੀ ਬੈਠੇ, ਤੂੰ ਕਹਿੰਦੇ ਜਿਹੜਾ ਮੱਛੀ ਕਿਉਂ ਛਕ ਰਿਹਾ। ਹੁਣ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਕੁੱਠਾ ਜਿਹੜਾ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਮੀਟ ਆ, ਮਾਸ ਆ, ਉਹ ਨਹੀਂ ਛਕਣਾ। ਉਹਦੇ ਵਿੱਚ ਅਗਲੀ ਗੱਲ ਇਹ ਵੀ ਆ ਵੀ ਨਿਹੰਗ ਸਿੰਘ ਜਾਂ ਹੋਰ ਕਈ ਧਿਰਾਂ ਤਾਂ ਸ਼ਰੇਆਮ ਜਿਹੜਾ ਹੈਗਾ ਮਹਾਂਪ੍ਰਸ਼ਾਦ ਤੱਕ ਕਹਿ ਕੇ ਝਟਕਾ ਕਰਕੇ ਛਕਦੇ ਛਕਾਉਂਦੇ ਆ। ਝਟਕੇ ਦੀ ਪ੍ਰਥਾ ਚੱਲਦੀ ਆਈ ਆ ਪੰਥ 'ਚ। ਜਿਹੜੇ ਗੁਰਦੁਆਰਾ ਸੁਧਾਰ ਲਹਿਰ ਵੇਲੇ ਦੀਆਂ ਜਿੰਨੀਆਂ ਲਿਖਤਾਂ ਪੜ੍ਹਦੇ ਆ, ਝੰਬਰ ਵਾਲੀਆਂ ਜਾਂ ਹੋਰ, ਉਹਦੇ 'ਚ ਝਟਕੇ ਦੀ ਪ੍ਰਥਾ ਦਾ ਜ਼ਿਕਰ ਆਮ ਚੱਲਦਾ। ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਸਾਡੇ ਸਿੱਖ ਘਰਾਂ ਦੇ ਵਿੱਚ, ਪਰਿਵਾਰਾਂ 'ਚ ਆਮ ਜਿਹੜਾ ਸੀ ਮਹਿਮਾਨਾਂ ਦੇ, ਪ੍ਰਾਹੁਣਿਆਂ ਦੇ ਆਉਣ ਦੇ ਉੱਤੇ ਜਿਹੜਾ ਸੀਗਾ ਬੱਕਰਾ ਜਾਂ ਹੋਰ ਮੁਰਗਾ ਵਗੈਰਾ ਇਹ ਬਣਦਾ ਆਇਆ। ਤੇ ਇਹ ਚੀਜ਼ ਵੀ ਹੈ ਕਿ ਪਿਛਲੇ 70 80 ਸਾਲਾਂ ਦੇ ਵਿੱਚ ਜਦੋਂ ਤੋਂ ਡੇਰਾਵਾਦ ਜਾਂ ਸਾਧਵਾਦ ਦਾ ਸੰਪਰਦਾਵਾਂ ਦਾ ਪ੍ਰਤਾਪ ਵਧਿਆ, ਨਾਲ ਦੀ ਨਾਲ ਇਹ ਵਿਚਾਰ ਵੀ ਬਹੁਤ ਜ਼ੋਰ ਫੜਿਆ ਕਿ ਸਿੱਖ ਤਾਂ ਜੀ ਮੀਟ ਖਾਂਦੇ ਨਹੀਂ, ਇਹ ਸਿੱਖਾਂ 'ਚ ਤਾਂ ਇਹ ਬਹੁਤ ਮਾੜਾ ਹੈ। ਤੇ ਇੱਥੋਂ ਤੱਕ ਗੱਲਾਂ ਹੋ ਗਈਆਂ ਕਿ ਜਿਹੜਾ ਕੋਈ ਅੰਮ੍ਰਿਤਧਾਰੀ ਗੁਰਸਿੱਖ, ਉਹਨੂੰ ਮਤਲਬ ਇਸ ਗੱਲ ਦਾ ਟਹਿਰ ਦਹਿਸ਼ਤ ਰਹਿਣ ਲੱਗੀ ਵੀ ਜੇਕਰ ਮੇਰੀ ਕੋਈ ਬੇਇੱਜ਼ਤੀ ਨਾ ਕਰ ਦੇਵੇ। ਹੁਣ ਅਕਾਲ ਤਖਤ ਸਾਹਿਬ ਜਾਂ ਨਿਹੰਗ ਦਲਾਂ ਵੱਲੋਂ ਜਿਸ ਤਰੀਕੇ ਦੀ ਗੱਲ ਆਖੀ ਜਾਂਦੀ ਆ, ਉਹਦੇ ਉਲਟ ਲੋਕਾਂ 'ਚ ਇਹ ਭਾਵਨਾ ਭਰਤੀ ਕਿ ਜੀ ਮਹਾਂਪ੍ਰਸ਼ਾਦ ਮੀਟ ਮਾਸ ਖਾਣਾ ਇਹ ਗਲਤ ਆ। ਜਦੋਂ ਕਿ ਜਿਹੜੀ ਸਿੱਖ ਰਹਿਤ ਮਰਿਆਦਾ ਅਕਾਲ ਤਖਤ ਸਾਹਿਬ ਵਾਲੀ, ਉਹਦੇ ਅਨੁਸਾਰ ਕੱਲਾ ਜਿਹੜਾ ਮੁਸਲਮਾਨੀ ਤਰੀਕੇ ਨਾਲ, ਇਸਲਾਮਿਕ ਤਰੀਕੇ ਨਾਲ ਕੁੱਠਾ ਕੀਤਾ ਹੋਇਆ ਉਹ ਨਹੀਂ ਛਕਣਾ। ਇਹਦੇ ਬਾਰੇ ਬੀਤੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀਡੀਓ ਪਾ ਕੇ ਸਪਸ਼ਟਤਾ ਲਿਆਉਣ ਦੀ ਕੋਸ਼ਿਸ਼ ਕੀਤੀ ਆ, ਪਰ ਉਸ ਗੱਲ ਦਾ ਕੋਈ ਅਰਥ ਮਤਲਬ ਬੜਾ ਰਿਹਾ ਨਹੀਂ, ਕਿਉਂਕਿ ਆਮ ਹੀ ਇਹੋ ਜਿਹੇ ਹੁਣ ਝਮੇਲੇ ਉੱਠਣ ਲੱਗੇ ਨੇ। ਸੋਸ਼ਲ ਮੀਡੀਆ ਦਾ ਜ਼ਮਾਨਾ, ਹਰੇਕ ਕੋਲੇ ਮੋਬਾਈਲ ਆ, ਕਿਸੇ ਵੀ ਥਾਂ ਤੇ ਕਿਸੇ ਸਿੱਖ ਨੂੰ ਫੜ ਕੇ ਘੇਰ ਲੈਣਗੇ।
कि तू तो मच्छी खाना, तू तो मीट खाना। ਹੁਣ ਜਾਂ ਤਾਂ ਇਸ ਮਸਲੇ ਉੱਤੇ ਅਕਾਲ ਤਖਤ ਸਾਹਿਬ ਤੋਂ ਸਾਰੇ ਨਿਬੇੜਾ ਹੋ ਚੁੱਕਿਆ ਹੁੰਦਾ ਵੀ ਭਾਈ ਅੱਜ ਤੋਂ ਬਾਅਦ ਖਾਣਾ ਹੀ ਨਹੀਂ। ਉੱਥੇ ਤਾਂ ਇਹ ਆ ਗੱਲ ਜਿਹੜੀ ਕਿ ਪਹਿਲੇ ਦਿਨ ਤੋਂ ਚੱਲਦੀ ਆ ਰਹੀ ਹੈ ਸਨਾਤਕ ਗੱਲ ਕਿ ਜੀ ਕੁੱਠਾ ਜਿਹੜਾ ਹੈ ਉਹ ਨਹੀਂ ਛਕਣਾ। ਤੋ ਇਸ ਗੱਲ ਦੇ ਉੱਤੇ ਇਵੇਂ ਕਈ ਹੋਰ ਮਸਲਿਆਂ ਦੇ ਉੱਤੇ ਸਾਡੇ ਅੰਦਰ ਕੌਮ ਦੇ ਵਿੱਚ ਜਿਹੜੇ ਖਿਲਾਰੇ ਪਏ ਹੋਏ ਨੇ ਉਹਨਾਂ ਦਾ ਅੰਤ ਤਾਂ ਅਜੇ ਹੋਇਆ ਨਹੀਂ ਸੀ। ਆਹ ਨਵਾਂ ਸਾਨੂੰ ਇੱਕ ਹੋਰ ਫਨੀਅਰ ਸੱਪ ਕੱਢ ਕੇ ਫੜਾਤਾ ਵੀ ਹੁਣ ਅਸੀਂ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਵੀ ਲੜਿਆ ਕਰੀਏ। ਤੇ ਸਾਰਾ ਸਾਲ ਜਿਹੜਾ ਹੈਗਾ ਉਹਦੇ ਗੱਲ ਇੱਕ ਪਾਸੇ, ਪਰ ਜਦੋਂ ਅਸੀਂ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ ਪਹਿਲੀ ਪਾਤਸ਼ਾਹੀ ਦਾ, ਉਦੋਂ ਤੋਂ ਸ਼ੁਰੂ ਹੋ ਜਾਂਦਾ ਵਿਸਾਖੀ ਤੱਕ ਜਿਹੜੇ ਆ 5-6 ਮਹੀਨੇ ਨੇ, ਉਦੋਂ ਜਿੰਨੇ ਵੀ ਦਿਨ ਤਿਉਹਾਰ ਆਉਂਦੇ ਆ ਉਹਨਾਂ ਸਾਰਿਆਂ ਦਿਨ ਤਿਉਹਾਰਾਂ ਦੇ ਬਾਰੇ ਕੋਈ ਨਾ ਕੋਈ ਗੱਲ, ਕੋਈ ਨਾ ਕੋਈ ਜਿਹੜਾ ਊਚਕ ਨੀਚ ਉਹ ਲੱਭ ਜਾਂਦੀ ਆ। ਫਿਰ ਉਹਦੇ ਉੱਤੇ ਚਰਚਾ ਛਿੜਦੀ ਆ ਕਿ ਦਿਨ ਅੱਗੇ ਪਿੱਛੇ ਹੋ ਗਿਆ ਜੀ, ਏਦਾਂ ਨਹੀਂ ਹੋਣਾ ਸੀ, ਉਦੋਂ ਹੋਣਾ ਸੀ। ਤੋ ਇਹਦੇ ਨਾਲ ਗੁਰਦੁਆਰਾ ਕਮੇਟੀਆਂ ਜਾਂ ਸੰਗਤਾਂ ਜਾਂ ਲੋਕਾਂ ਦੇ ਵਿਚਾਲੇ ਜੇਕਰ ਕਿਸੇ ਨੇ ਲੜਨਾ ਹੋਵੇ ਉਹਦੇ ਲਈ ਬਹਾਨਾ ਹੀ ਬਹਾਨਾ। ਹਰੇਕ ਬੰਦਾ ਕਹਿ ਸਕਦਾ ਮੈਂ ਸਹੀ ਹਾਂ, ਹਰੇਕ ਬੰਦੇ ਨੂੰ ਕੋਈ ਨਾ ਕੋਈ ਇਹੋ ਜਿਹੀ ਗੱਲ ਮਿਲ ਸਕਦੀ ਆ ਕਿ ਮੇਰੀ ਗੱਲ ਸੱਚੀ ਹੈ। ਇਹ ਜਿਹੜਾ ਕੌਮ ਦੇ ਅੰਦਰ ਦਫੇੜ ਪਾਉਣ ਵਾਲਾ, ਕੌਮ ਦੇ ਅੰਦਰ ਪੱਟ ਉਧਾੜ ਕਰਨ ਵਾਲਾ, ਇਹ ਚੀਜ਼ ਦੁਸ਼ਮਣ ਨੂੰ ਵਾਰਾ ਖਾਂਦੀ ਹੈ। ਸਾਨੂੰ ਇਹਨਾਂ ਮਸਲਿਆਂ ਦਾ ਹੱਲ ਕਰਨਾ ਚਾਹੀਦਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਧਰਮ ਪ੍ਰਚਾਰ ਕਮੇਟੀ ਨੂੰ, ਇਹਨਾਂ ਸਾਰਿਆਂ ਨੂੰ ਇਹ ਗੱਲ ਦਿਖਦੀ ਕਿਉਂ ਨਹੀਂ ਕਿ ਸਿੱਖ ਜਿਹੜੇ ਨੇ ਕਿੰਨਾ ਸੰਤਾਪ ਭੋਗਦੇ ਨੇ। ਕੁਝ ਸੰਪਰਦਾਵਾਂ ਜਾਂ ਕੁਝ ਸਾਧ ਬਾਬੇ ਆ, ਮੰਨ ਲੈਂਦੇ ਆ ਕਿ ਉਹ ਬੜੀ ਵੱਡੀ ਤੋਪ ਨੇ, ਉਹਨਾਂ ਬਗੈਰ ਸਰਦਾ ਨਹੀਂ, ਉਹਨਾਂ ਦੀ ਵੀ ਤਸੱਲੀ ਕਰਾ ਦਿਓ, ਕੋਈ ਰਾਹ ਲੱਭ ਲਓ ਜਿਹਦੇ ਨਾਲ ਸੰਗਤਾਂ ਦੇ ਵਿੱਚ ਇਸ ਚੀਜ਼ ਦਾ ਨਿਬੇੜਾ ਹੋ ਜੇ। ਕਿਉਂ ਲੋਕਾਂ ਨੂੰ ਭੰਬਲ ਭੂਸੇ ਚ ਪਾਇਆ ਹੋਇਆ, ਕਿਉਂ ਲੋਕਾਂ ਦਾ ਦਿਲ ਦੁਖੀ ਕਰਦੇ ਆ। ਬਹੁਤ ਜ਼ਿਆਦਾ ਮਾੜਾ ਮਹਿਸੂਸ ਹੋ ਰਿਹਾ ਇਹਨਾਂ ਦਿਨਾਂ ਦੇ ਵਿੱਚ। ਸਾਲ ਦੇ ਇਹ ਦਿਨ ਜਦੋਂ ਅਸੀਂ ਸਰਹੰਦ ਦੇ ਚੌਕੌਰ ਦੇ ਸਾਕੇ ਜਾਂ ਕਲਗੀਧਰ ਸ਼ਹਿਨਸ਼ਾਹ ਦਾ ਜਿਹੜਾ ਸਾਰਾ ਆਨੰਦਪੁਰ ਦੇ ਕਿਲੇ ਤੋਂ ਚੱਲਣ ਤੋਂ ਲੈ ਕੇ ਸਫ਼ਰ ਆ, ਉਹਦੇ ਬਾਰੇ ਇਤਿਹਾਸਕ ਤੌਰ ਦੇ ਉੱਤੇ ਜੁੜੇ ਹੁੰਨੇ ਆ, ਇਮੋਸ਼ਨਲੀ ਹੋਏ ਹੁੰਨੇ ਆ, ਭਾਵਨਾ ਜ਼ੋਰ ਫੜੀ ਹੁੰਦੀ ਆ, ਜਜ਼ਬਾਤ ਜਿਹੜੇ ਆ ਬੜੇ ਉਛਲੇ ਹੁੰਦੇ ਆ। ਇਹਨਾਂ ਦਿਨਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਵਾਪਰਨੀਆਂ ਕਿ ਕੈਲੰਡਰ ਦੇ ਮਸਲੇ ਉੱਤੇ ਵਿਵਾਦ ਹੋਵੇ, ਇਹ ਬਹੁਤ ਜ਼ਿਆਦਾ ਦਿਲ ਨੂੰ ਔਖਾ ਲੱਗਦਾ। ਹੋ ਸਕਦਾ ਜਿਨ੍ਹਾਂ ਨੇ ਸੋਧਾਂ ਕਰਾਈਆਂ ਨੇ, ਜਿਨ੍ਹਾਂ ਨੂੰ ਇਹ ਹੋਣ ਵਾਲਾ ਕੈਲੰਡਰ ਸਰਬ ਕਲਾ ਸੰਪੂਰਨ ਲੱਗਦਾ ਵੀ ਇਹ ਤਾਂ ਮੌਜਾਂ ਹੀ ਲੱਗਦੀਆਂ, ਹੋ ਸਕਦਾ ਉਹਨਾਂ ਨੂੰ ਸਾਡੀ ਭਾਵਨਾ ਜਾਂ ਸਾਡੇ ਤੋਂ ਤਕਲੀਫ ਹੋਵੇ ਕਿ ਇਹ ਕੀ ਕਰੀ ਜਾਂਦੇ ਆ। ਪਰ ਅਸੀਂ ਤਾਂ ਸੰਗਤ ਦੀ, ਕੌਮ ਦੀ ਭਾਵਨਾ ਦੀ ਤਰਜਮਾਨ ਨਹੀਂ ਕਰ ਰਹੇ। ਸਾਡੇ ਸਾਹਮਣੇ ਆ, ਸੋਸ਼ਲ ਮੀਡੀਆ ਖੋਲ ਲਓ, ਆਪਸ ਵਿੱਚ ਹੀ ਸਿੱਖ ਲੜ ਪੜ ਰਹੇ ਨੇ, ਕਲੇਸ਼ ਕਰ ਰਹੇ ਨੇ। ਤੇ ਹਰੇਕ ਹੀ ਸਿੱਖ ਹੈ ਤਾਂ ਸਾਡਾ ਹੀ ਭਰਾ ਨਾ, ਸਾਡੀ ਕੌਮ ਦਾ ਹਿੱਸਾ। ਤੇ ਜੇ ਕਿਸੇ ਬੰਦੇ ਦਾ ਜਿਸਮ ਆ ਜਿਹੜਾ ਇੱਕ ਹੱਥ ਦੀ ਇੱਕ ਉਂਗਲੀ ਨੂੰ ਰੋੜਾ ਦਈਏ ਤੇ ਸਾਰੇ ਜਿਸਮ ਨੂੰ ਤਕਲੀਫ ਹੋਣੀ ਚਾਹੀਦੀ, ਤਾਂ ਹੀ ਉਹ ਇੱਕ ਸੰਪੂਰਨ ਜਿਸਮ ਆ। ਉਵੇਂ ਇੱਕ ਪੂਰੀ ਕੌਮ ਆ ਜਿਹੜੀ ਉਹਦੇ ਜੇ ਕਿਸੇ ਹਿੱਸੇ ਨੂੰ ਕੋਈ ਸਮੱਸਿਆ ਹੈ, ਉਹ ਦੁਖੀ ਆ, ਤਾਂ ਸਾਡੀ ਸਾਰੀ ਕੌਮ ਦੀ ਸਮੱਸਿਆ ਹੋਣੀ ਚਾਹੀਦੀ। ਤੋ ਬਾਹਰਲੇ ਮੁਲਕਾਂ ਦੇ ਵਿੱਚ ਉੱਥੇ ਸਮੇਂ ਦੇ ਹਿਸਾਬ ਦੇ ਨਾਲ ਦਿਨ ਜਿਹੜੇ ਆ ਜ਼ਿਆਦਾ ਉਹ ਐਤਵਾਰ ਨੂੰ ਹੀ ਮਨਾਏ ਜਾਂਦੇ ਆ, ਚਾਹੇ ਉਹ ਕੋਈ ਵੀ ਦਿਨ ਤਿਉਹਾਰ ਹੋਵੇ। ਬਹੁਤੇ ਜ਼ਿਆਦਾ ਦੱਸਦੇ ਆ ਕਿਉਂਕਿ ਉੱਥੇ ਲੋਕ ਜਿਹੜੇ ਆ ਐਤਵਾਰ ਨੂੰ ਸੰਗਤਾਂ ਜ਼ਿਆਦਾ ਜੁੜਦੀਆਂ ਨੇ ਤੇ ਉਹਨਾਂ ਨੇ ਚਾਹੇ ਉਹ ਦਿਨ ਕੋਈ ਹੋਵੇ ਉਹ ਐਤਵਾਰ ਨੂੰ ਮਨਾਉਣਾ ਹੁੰਦਾ, ਉੱਥੇ ਤਾਂ ਸਰ ਜਾਂਦਾ। ਇੱਥੇ ਪੰਜਾਬ 'ਚ ਜਾਂ ਭਾਰਤ 'ਚ ਜਾਂ ਹੋਰ ਜਿਹੜੇ ਸਥਾਨ ਆ ਉੱਥੇ ਹੁੰਦਾ ਵੀ ਦਿਨ ਦੇ ਦਿਨ ਮਨਾਇਆ ਜਾਵੇ। ਉੱਥੇ ਇਹ ਗੱਲ ਜਿਹੜੀ ਆ ਬੜੀ ਗਧੀ ਗੇੜ ਪਾਈ ਰੱਖਦੀ ਹੈ ਲੋਕਾਂ ਨੂੰ। ਇਹਦਾ ਇਲਾਜ ਲੱਭਣਾ ਕਿਹਨੇ ਆ? ਸੰਸਥਾਵਾਂ ਨੇ। ਤੇ ਸੰਸਥਾਵਾਂ ਹੈਗੀਆਂ ਬਾਦਲਕਿਆਂ ਦੇ ਜੇਬ 'ਚ ਪਾਈਆਂ ਹੋਈਆਂ। ਬਾਦਲਕਿਆਂ ਨੇ ਹੀ ਇਹ ਕੈਲੰਡਰ ਜਿਹੜਾ ਸੀਗਾ, ਇਹ ਮਸਲਾ ਇੰਨਾ ਜ਼ਿਆਦਾ ਉਲਝਾਇਆ ਤੇ ਅਜੇ ਉਹਨਾਂ ਨੂੰ ਲੋੜ ਨਹੀਂ ਲੱਗਦੀ। ਹਾਲਾਂਕਿ ਜਿਨ੍ਹਾਂ ਦੀਆਂ ਵੋਟਾਂ ਲੈਣ ਦੇ ਲਈ ਇਸ ਕੈਲੰਡਰ ਦਾ ਭੋਗ ਪਾਇਆ, ਉਹਨਾਂ ਦੀਆਂ ਵੋਟਾਂ ਨੇ ਜਿੰਨਾ ਕੁ ਡੰਗ ਸਾਰਿਆ ਉਹ ਸਾਰਿਆਂ ਦੇ ਸਾਹਮਣੇ ਹੈ। ਉਹ ਵੋਟਾਂ ਪੈਣ ਦੇ ਬਾਵਜੂਦ ਵੀ ਬਾਦਲ ਕੇ ਹਾਰੇ ਆ। ਹੁਣ ਉਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਆ ਬਈ ਜਿਹੜੀ ਗੱਲ ਸੰਗਤ ਨੂੰ ਪ੍ਰਵਾਨ ਨਹੀਂ, ਉਹ ਕਰਕੇ ਅਸੀਂ ਕੀ ਖੱਟਾਂਗੇ। ਜੇਕਰ ਜਿਹੜੀ ਦੂਜੀ ਧਿਰ ਵਾ, ਬਾਦਲ ਵਿਰੋਧੀ ਧਿਰ,
ਉਹਦੇ ਵੱਲ ਦੇਖੀਏ ਤਾਂ ਉਹਨਾਂ ਤੋਂ ਵੀ ਅਜੇ ਤੱਕ ਇਹ ਨਹੀਂ ਕਿਹਾ ਗਿਆ ਕਿ ਜੇਕਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਏ ਤਾਂ ਅਸੀਂ ਇੱਕ ਵਿਦਵਾਨਾਂ ਦੀ ਟੀਮ ਬਣਾਵਾਂਗੇ ਜਿਹਦੇ ਵਿੱਚ ਸਿੱਖ ਜਗਤ ਦੇ ਉਹ ਮਾਹਿਰ ਕੈਲੰਡਰ ਦੇ ਜਿਹੜੇ ਮਾਹਿਰ ਹੋਣ ਉਹਨਾਂ ਨੂੰ ਬਿਠਾ ਕੇ ਅਸੀਂ ਜਿਹੜਾ ਕੈਲੰਡਰ ਵਾ ਉਹ ਤਿਆਰ ਕਰਾਵਾਂਗੇ ਜਿਹਦੇ ਨਾਲ ਸਿੱਖਾਂ ਦੇ ਇਹ ਜਿਹੜੇ ਮਸਲੇ ਜਿਹੜੇ ਵਿਵਾਦ ਬਣਦੇ ਆ ਇਹਨਾਂ ਦਾ ਕੋਈ ਹੱਲ ਨਿਕਲ ਸਕੇ। ਅਜੇ ਤੱਕ ਬਾਦਲ ਵਿਰੋਧੀਆਂ ਨੇ ਵੀ ਨਹੀਂ ਕਿਹਾ। ਹੋ ਸਕਦਾ ਨੇੜੇ ਜਾ ਕੇ ਵੋਟਾਂ ਦੇ ਇਹ ਮਸਲਾ ਮੁੱਖ ਕੇਂਦਰ ਦੇ ਵਿੱਚ ਆਵੇ, ਪਰ ਹਾਲ ਦੀ ਘੜੀ ਤਾਂ ਜਿਹੜੇ ਧੜੱਲੇਦਾਰ ਆਗੂ ਨੇ ਜਾਂ ਜਿਹੜੇ ਮੋਢੀ ਨੇ ਜਾਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇਸ ਮਸਲੇ ਤੇ ਦੇਖਦੇ ਆ ਤਾਂ ਨਿਰਾਸ਼ਾ ਹੀ ਹੁੰਦੀ ਹੈ। ਉਹ ਬਹੁਤ ਸਿੱਖ ਜਗਤ ਲਈ ਇਹ ਇੱਕ ਦੁਵਿਧਾ ਵਾਲਾ ਇੱਕ ਗਲਤ ਜਿਹਾ ਮਾਹੌਲ ਪੈਦਾ ਹੋ ਗਿਆ ਜਿਹਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਕਰਨ ਤਾਂ ਕਰਨ ਕੀ ਤੇ ਬੋਲਣ ਤਾਂ ਬੋਲਣ ਕੀ। ਸਭ ਤੋਂ ਭੈੜੀ ਤੇ ਮਾੜੀ ਗੱਲ ਆ ਇਸ ਵੇਲੇ ਤਹਿਜ਼ੀਬ ਦਾ ਜਿਸ ਤਰੀਕੇ ਨਾਲ ਪੱਲਾ ਛੱਡਿਆ ਗਿਆ। ਬਹੁਤ ਜ਼ਿਆਦਾ ਤਲਖ ਤੇ ਅੜਬ ਸ਼ਬਦ ਜਿਹੜੇ ਨੇ ਉਹ ਵਰਤੇ ਜਾਂਦੇ ਨੇ। ਸੋਸ਼ਲ ਮੀਡੀਆ ਦਾ ਜ਼ਮਾਨਾ, ਜਦੋਂ ਵੀ ਕੋਈ ਗੱਲ ਕਿਸੇ ਦੇ ਪਸੰਦ ਦੀ ਨਾ ਹੋਵੇ ਉਹ ਫਿਰ ਉਹਨੂੰ ਸਕਿੰਟ ਦੇ ਵਿੱਚ ਹੀ ਸਰਟੀਫਿਕੇਟ ਵੰਡ ਦਿੰਦੇ ਆ ਵੀ ਇਹ ਤਾਂ ਜੀ ਏਜੰਸੀਆਂ ਦਾ ਬੰਦਾ, ਇਹ ਤਾਂ ਜੀ ਫਲਾਨਿਆਂ ਦਾ ਬੰਦਾ। ਜਿਹੜਾ ਗਦਰ ਮਚਾਇਆ ਪਿਛਲੇ 25-30 ਸਾਲ ਦੇ ਵਿੱਚ ਬਾਦਲਕਿਆਂ ਨੇ, ਉਹਦੇ ਨਤੀਜੇ ਜਿਹੜੇ ਆ ਉਹਦੀ ਕਰਕੇ ਸੰਸਥਾਵਾਂ ਦਾ ਅਪਮਾਨ ਹੋਇਆ ਪਿਆ, ਸਤਿਕਾਰ ਜਿਹੜਾ ਉਹ ਰਿਹਾ ਨਹੀਂ, ਉਲਟਾ ਤਿਰਸਕਾਰ ਹੋਇਆ ਪਿਆ। ਔਰ ਇਹ ਜਿਹੜੇ ਬਾਦਲਕੇ ਨੇ ਇਹਨਾਂ ਨੂੰ ਕੋਈ ਸ਼ਰਮ ਹੈ ਨਹੀਂ ਕਿ ਸਾਡੀ ਕਰਕੇ, ਸਾਡੇ ਫੈਸਲਿਆਂ ਕਰਕੇ ਕਿਵੇਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦੇ ਕੱਦ ਬੁੱਤ ਵਿੱਚ, ਉਹਨਾਂ ਦੀ ਸਾਰੀ ਗੱਲਬਾਤ ਵਿੱਚ ਨਿਘਾਰ ਆਇਆ। ਅੱਜ ਇਹਨਾਂ ਸੰਸਥਾਵਾਂ ਦੀ ਕਿੱਥੇ ਤਾਂ ਉਹ ਦੌਰ ਸੀ ਕਿ ਸੰਸਥਾਵਾਂ ਦੇ ਕਰਕੇ ਸੰਸਥਾਵਾਂ ਦੇ ਅਹੁਦੇਦਾਰਾਂ ਦਾ ਵੀ ਕੱਦ ਬੁੱਤ ਵੱਡਾ ਹੁੰਦਾ ਸੀ। ਜਦੋਂ ਤਖਤਾਂ ਦੇ ਜਥੇਦਾਰਾਂ ਦੀ ਤਾਂ ਗੱਲ ਛੱਡੋ, ਦਰਬਾਰ ਸਾਹਿਬ ਦੇ ਗ੍ਰੰਥੀ ਜਾਂ ਕੀਰਤਨੀਏ ਜਦੋਂ ਲੰਘਦੇ ਸੀ, ਲੋਕ ਉਹਨਾਂ ਦੇ ਸਤਿਕਾਰ ਦੇ ਵਿੱਚ ਵੀ ਰਸਤਾ ਛੱਡ ਕੇ ਪਾਸੇ ਹੋ ਕੇ ਵੀ ਗੁਰੂ ਘਰ ਦੇ ਕੀਰਤਨੀਏ ਜਾ ਰਹੇ ਨੇ, ਗੁਰੂ ਘਰ ਦੇ ਰਾਗੀ ਜਾ ਰਹੇ ਨੇ, ਇਹਨਾਂ ਨੂੰ ਲੰਘ ਜਾਣ ਦੇਈਏ, ਲੰਘਾਉਂਦੇ ਸੀ। ਤੇ ਉਹਨਾਂ ਦਾ ਅਦਬ ਸਤਿਕਾਰ ਇੰਨਾ ਜ਼ਿਆਦਾ ਸੀ ਕਿ ਬਾਣੀ ਦੀ ਗੱਲ ਕਰਨ ਵਾਲੇ ਨੇ, ਸਾਡੇ ਬਾਣੇ ਦੀ ਗੱਲ ਕਰਨ ਵਾਲੇ ਆ, ਸਾਡੇ ਸਿਧਾਂਤ ਨੂੰ ਅੱਗੇ ਤੋਰਨ ਵਾਲੇ ਆ, ਸਾਡੇ ਇਤਿਹਾਸ ਨੂੰ ਸਾਡੇ ਤੱਕ ਪਹੁੰਚਾਉਣ ਵਾਲੇ ਆ। ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੇਕਰ ਕੇਜਰੀਵਾਲ ਨੂੰ ਚਿੱਠੀਆਂ ਲਿਖਦਾ ਉਹ ਕੋਈ ਸੁਣਦਾ ਨਹੀਂ। ਚਿੱਤੇ ਹੀ ਸਾਰਿਆਂ ਨੂੰ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਂ ਦੇ ਉੱਤੇ ਚਿੱਠੀਆਂ ਲਿਖੀਆਂ ਕਿ ਸਾਨੂੰ ਮੁਲਾਕਾਤ ਨਹੀਂ, ਇਹਨਾਂ ਨੇ ਕੋਈ ਗੱਲ ਨਾ ਮੋਦੀ ਹੁਣੀ ਸੁਣਦੇ। ਅਕਾਲ ਤਖਤ ਸਾਹਿਬ ਦੀ ਸ਼ਾਨ ਜਿਹੜੀ ਸੀ ਉਹ ਦਿੱਲੀ ਦੇ ਗੋਲੇ ਤਾਂ ਨਹੀਂ ਸੀ ਭੰਨ ਸਕੇ। 1984 ਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਅਕਾਲ ਤਖਤ ਸਾਹਿਬ ਦੀ ਇਮਾਰਤ ਢਹਿ ਢੇਰੀ ਹੋ ਗਈ ਸੀ। ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਬਹੁਤ ਪਹੁੰਚਿਆ ਹੋਊ, ਪਰ ਉਸ ਨੁਕਸਾਨ ਦਾ ਕੋਈ ਸਿੱਖ ਸਿਧਾਂਤ ਨੂੰ ਫਰਕ ਨਹੀਂ ਸੀ ਪਿਆ। ਇਮਾਰਤ ਢਹੀ, ਇਮਾਰਤ ਬਣੀ, ਉਹ ਸਰਕਾਰੀ ਬਣਾਈ ਹੋਈ ਦੁਬਾਰਾ ਵੀ ਬਣਾਈ, ਆਪਾਂ ਉਹ ਢਾਹਤੀ ਸੀ ਸਰਕਾਰ ਦੀ ਬਣਾਈ ਹੋਈ ਜਿਹੜੀ ਬੂਟਾ ਸਿੰਘ ਹੋਣਾ ਨੇ ਨਿਹੰਗ ਮੁਖੀ ਸੰਤਾ ਸਿੰਘ ਨੂੰ ਮੂਹਰੇ ਲਾ ਕੇ ਬਣਾਈ ਸੀ। ਪਰ ਆਪਾਂ ਸਿਧਾਂਤਕ ਪੱਖ ਤੋਂ ਮਜ਼ਬੂਤ ਰਹੇ ਸੀ। ਸਿਧਾਂਤ ਜਿਹੜਾ ਸੀ ਅਕਾਲ ਤਖਤ ਸਾਹਿਬ ਦਾ ਹੋਰ ਬੁਲੰਦ ਹੋਇਆ ਸੀ। ਬਹੁਤ ਵੱਡੀ ਸ਼ਾਨ ਬਣੀ ਅਕਾਲ ਤਖਤ ਸਾਹਿਬ ਦੀ। ਉਹਦੀ ਛਤਰ ਛਾਇਆ ਹੇਠ ਸਿੱਖ ਕੌਮ ਨੇ ਸੰਘਰਸ਼ ਲੜਿਆ ਔਰ ਉਸ ਸੰਘਰਸ਼ ਦੀ ਨਿੱਤ ਬੁਲੰਦੀ ਜਿਹੜੀ ਸੀ ਉਹ ਅਕਾਲ ਤਖਤ ਸਾਹਿਬ ਨੂੰ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੱਦ ਨੂੰ ਵੀ ਉੱਚਾ ਚੱਕਦੀ ਜਾ ਰਹੀ ਸੀ। ਉਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਸਭ ਨੂੰ ਚੇਤੇ ਆ ਕਿ ਕਿਵੇਂ ਹਰੇਕ ਧਿਰ ਚਾਹੁੰਦੀ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਸਾਡੇ ਪ੍ਰਭਾਵ ਵਾਲੇ ਜਾਂ ਸਾਡੇ ਬੰਦਿਆਂ ਦੇ ਹੱਥ ਵਿੱਚ ਹੋਵੇ। ਅੱਜ ਕੀ ਮਾਹੌਲ ਬਣ ਚੁੱਕਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਲਈ ਕੋਈ ਸਾਹਮਣੇ ਆਉਣ ਨੂੰ ਰਾਜੀ ਨਹੀਂ। ਤੁਹਾਡੇ ਸਾਹਮਣੇ ਦੀ ਗੱਲ ਹੈ ਨਾ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਆ ਉਹ ਕਾਰਜਕਾਰੀ ਜਥੇਦਾਰ, ਪੂਰਾ ਜਥੇਦਾਰ, ਪੱਕਾ ਜਥੇਦਾਰ ਨਹੀਂ ਸਾਨੂੰ ਮੁਹੱਈਆ ਕਰਵਾ ਸਕਿਆ ਇਹ ਸਿਸਟਮ ਜਿਹੜਾ ਬਾਦਲਕਿਆਂ ਨੇ ਇੱਥੇ ਤੱਕ ਲੈ ਜਾਂਦਾ ਹੋਇਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕਿਸੇ ਵੇਲੇ ਇੰਨੀ ਟੌਰ ਹੁੰਦੀ ਸੀ ਕਿ ਜਦੋਂ
ਜਥੇਦਾਰ ਗੁਰਚਰਨ ਸਿੰਘ ਟੌਹੜਾ ਕਿਤੇ ਵਿਚਰਦੇ ਕਿਤੇ ਖੜਦੇ, ਉਹ ਸਧਾਰਨ ਦੇਸੀ ਕਿਰਤੀ ਆਮ ਪਰਿਵਾਰ ਦੇ ਲੋਕ, ਉਹਨਾਂ ਨੂੰ ਸਿੱਖ ਕੌਮ ਦੇ ਵਿੱਚ ਜੋ ਸਤਿਕਾਰ ਉਸ ਟਾਈਮ ਮਿਲਦਾ ਸੀ, ਹਾਲਾਂਕਿ ਵਿਵਾਦ ਮਸਲੇ ਉਲਝਾ ਤਾਂ ਉਦੋਂ ਵੀ ਬਥੇਰੇ ਉੱਠਦੇ ਰਹੇ, ਪਰ ਸਿੱਖ ਕੌਮ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਦਾ ਅਹੁਦਾ ਸੀ, ਉਹਦਾ ਰੁਤਬਾ ਬੜਾ, ਤੇ ਇਸੇ ਕਰਕੇ ਫਿਰ ਜਿਹੜੀਆਂ ਸਟੇਟ ਜਾਂ ਦੂਜੇ ਮੁਲਕ, ਦੂਜੀਆਂ ਕੌਮਾਂ, ਉਹਨਾਂ 'ਚ ਵੀ ਰੁਤਬਾ ਵੱਡਾ ਸੀ ਜਦੋਂ ਕੌਮ ਦੇ ਅੰਦਰ ਸੀ। ਅੱਜ ਬਾਦਲ ਕਿਆ ਨੇ ਸਿੱਖ ਜਗਤ ਦੇ ਅੰਦਰ ਹੀ ਇਹਨਾਂ ਸੰਸਥਾਵਾਂ ਦਾ ਇੰਨਾ ਨਿਘਾਰ ਕਰ ਦਿੱਤਾ ਕਿ ਅਹੁਦਿਆਂ ਦੀ ਜਿਹੜੀ ਸ਼ਾਨ ਆ ਉਹ ਬਿਲਕੁਲ ਹੀ ਹੇਠਲੇ ਦਰਜੇ ਤੇ ਆ ਗਈ। ਇਸੇ ਕਰਕੇ ਅੱਜ ਕਿਸੇ ਦੀ ਵੀ ਹਿੰਮਤ ਪੈਂਦੀ ਆ ਉੱਠ ਕੇ ਉਹ ਜਥੇਦਾਰ ਅਕਾਲ ਤਖਤ ਸਾਹਿਬ ਦੇ ਬਾਰੇ ਅਪਸ਼ਬਦ, ਨੀਵੇਂ ਸ਼ਬਦ ਵਰਤ ਲੈਂਦੇ। ਅਸੀਂ ਹੈਰਾਨ ਆ ਕਿ ਨਿੱਜੀ ਜਾਂ ਨੇੜਲੇ ਹਮਲੇ ਜਿਹੜੇ ਆ ਬਹੁਤ ਨੀਵੇਂ ਦਰਜੇ ਦੇ ਉਹ ਹੁੰਦੇ ਆ। ਤਹਿਜੀਬ ਆ ਜਿਹੜੀ ਉਹ ਕੋਰੇ ਜੇ ਬਣ ਗਏ। ਆ ਜਿਹੜਾ ਫਤਿਹਗੜ੍ਹ ਸਾਹਿਬ ਸਮਾਗਮ ਹੋਏ ਆ, ਉੱਥੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਰ ਸੀ, ਉਹਨਾਂ ਨੇ ਪੰਜਾਬ ਦੇ ਵਿੱਚੋਂ ਸਿੱਖ ਜਵਾਨੀ ਦੇ ਇੰਨਾ ਅੰਧਾ ਧੁੰਦ ਵਿਦੇਸ਼ਾਂ ਨੂੰ ਜਾਣ ਦੇ ਉੱਤੇ ਆਪਦੇ ਜਿਹੜੇ ਆ ਵਿਚਾਰ ਉਹ ਰੱਖੇ, ਤੇ ਉਹਨਾਂ ਨੂੰ ਵਿਚਾਰਾਂ ਨੂੰ ਸੁਣ ਕੇ ਪੰਜਾਬ ਦੇ ਆਮ ਪੇਂਡੂ ਮਾਹੌਲ ਦੇ ਵਿੱਚ ਵੀ ਇਹ ਗੱਲਾਂ, ਵਿਆਹਾਂ ਸ਼ਾਦੀਆਂ, ਖੁਸ਼ੀਆਂ ਗਮੀਆਂ ਤੇ ਬੈਠੀਏ ਤਾਂ ਅਸੀਂ ਦੇਖਦੇ ਹਾਂ ਕਿ ਸਾਡੇ ਬਜ਼ੁਰਗ ਇਹ ਗੱਲਾਂ ਕਰਦੇ ਕਿ ਅਸੀਂ ਇਸ ਧਰਤੀ ਨੂੰ ਛੱਡ ਕੇ ਨਹੀਂ ਕਦੇ ਗਏ, ਆਪਣੇ ਪੁਰਖਿਆਂ ਤੋਂ ਲੜੇ, ਆਪਾਂ ਬੜੇ ਹਮਲੇ ਹੋਏ ਨੇ ਇਸ ਧਰਤੀ ਤੋਂ ਸਾਨੂੰ ਭਜਾ ਦੇਣ ਦੇ ਲਈ, ਅਸੀਂ ਇਸ ਧਰਤੀ ਨੂੰ ਤਿਆਗਿਆ ਨਹੀਂ, ਛੱਡਿਆ ਨਹੀਂ। ਤੇ ਜਦੋਂ ਵੀ 4 ਪੈਸੇ ਹੱਥ ਥੱਲੇ ਆਏ ਨੇ, ਸਭ ਤੋਂ ਪਹਿਲਾਂ ਜ਼ਮੀਨ ਖਰੀਦੀ ਆ, ਤੇ ਜੇ ਕਿਤੇ ਵਿਪਤਾ ਪਈ ਆ ਤਾਂ ਸਭ ਤੋਂ ਅਖੀਰ ਤੇ ਹੁੰਦਾ ਸੀਗਾ ਵੀ ਆਪਾਂ ਜਿਹੜੀ ਆ ਜ਼ਮੀਨ ਵੇਚ ਦਈਏ ਜੇ 4 ਸਿਆੜ ਕੋਈ ਲੋੜ। ਤੇ ਅਸੀਂ ਅੱਜ ਤੁਹਾਨੂੰ ਦੇਖ ਰਹੇ ਆ ਕਿ ਤੁਹਾਨੂੰ ਤਾਂ ਮਤਲਬ ਹੀ ਨਹੀਂ ਕੋਈ, ਅੱਜ ਦੀ ਪੀੜ੍ਹੀ ਨੂੰ ਤੁਸੀਂ ਪੈਲੀਆਂ ਵੇਚ ਕੇ ਬਾਹਰ ਨੂੰ ਜਾ ਰਹੇ, ਤੁਸੀਂ ਪੰਜਾਬ ਨਾਲ ਵਫਾ ਨਹੀਂ ਕਰ ਰਹੇ। ਤਾਂ ਜਿਹੜੀ ਸਾਡੀ ਬਜ਼ੁਰਗ ਪੀੜ੍ਹੀ ਆ, ਸਾਡੀਆਂ ਮਾਈਆਂ ਨੇ, ਉਹ ਵੀ ਇਹ ਚਿੰਤਾ ਕਰਦੀਆਂ ਨੇ। ਤੇ ਜੇ ਇਹੋ ਹੀ ਚਿੰਤਾ ਗਿਆਨੀ ਹਰਪ੍ਰੀਤ ਸਿੰਘ ਨੇ ਜ਼ਾਹਿਰ ਕੀਤੀ ਹੈ ਕਿ ਇੱਥੇ ਫਿਰ ਦੂਜਿਆਂ ਸੂਬਿਆਂ ਦੇ ਲੋਕ ਆ ਕੇ ਕਬਜ਼ਾ ਕਰ ਲੈਣਗੇ, ਤੇ ਉਹਦਾ ਸਲੀਕੇ ਨਾਲ ਵੀ ਜੇ ਵਿਰੋਧ ਵੀ ਕਰਨਾ ਕੋਈ ਗੱਲ ਨਹੀਂ, ਵਿਰੋਧ ਵੀ ਬਣਿਆ ਹੀ ਆ, ਅਸਹਿਮਤੀ ਦਰਸਾਉਣ ਦਾ ਵੀ ਇੱਕ ਸਲੀਕਾ ਹੁੰਦਾ, ਪਰ ਉਹਨਾਂ ਨੂੰ ਇਸ ਕਰਕੇ ਟੰਗੀ ਰੱਖਣਾ, ਮਾੜਾ ਬੋਲਣਾ, ਅਪਸ਼ਬਦ ਵਰਤਣਾ ਕਿ ਜੀ ਉਹ ਬਾਦਲ ਧਿਰ ਨਾਲ ਚੱਲਦੇ ਆ। ਠੀਕ ਆ, ਆਪਾਂ ਨੂੰ ਗੱਲ ਤਾਂ ਸਲੀਕੇ ਨਾਲ ਕਰਨੀ ਚਾਹੀਦੀ। ਤੋ ਇਸ ਮੌਕੇ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਤਾਂ ਬਾਦਲ ਕਿਆਂ ਨੇ ਕੋਈ ਕਸਰ ਨਹੀਂ ਛੱਡੀ, ਕੌਮ ਨੂੰ ਦੁਖੀ ਕਰਨ ਵਾਲੀਆਂ ਹਰਕਤਾਂ ਕੀਤੀਆਂ, ਸਿੱਖ ਕੌਮ ਦਾ ਵਕਾਰ, ਸਿੱਖਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਨ ਵਾਲੀ ਸਥਿਤੀ ਵਿੱਚ ਲਿਆ ਕੇ ਸੁੱਟਿਆ, ਜੋ ਸਾਡਾ ਨੁਕਸਾਨ ਕੀਤਾ। ਦੂਜੇ ਪਾਸੇ ਜਿਹੜੇ ਬਾਦਲ ਵਿਰੋਧੀ ਲੋਕ ਨੇ ਉਹ ਵੀ ਇੰਨੇ ਸਤੇ ਪਏ ਨੇ, ਇੰਨੇ ਔਖੇ ਨੇ, ਜੋ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕਰਨ ਕਰਾਉਣ ਦੀ ਗੱਲ ਤਾਂ ਦੂਰ, ਆਪਸੀ ਜਿਹੜਾ ਤਾਨੇ ਮਿਹਣੇ ਆ, ਆਪਸੀ ਜਿਹੜਾ ਟਕਰਾਅ ਆ, ਉਹ ਬਹੁਤ ਜਿਹੜਾ ਸੀਗਾ ਹੇਠਲੇ ਪੱਧਰ ਤੇ ਗਿਆ ਹੋਇਆ। ਤੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਬੀਬੀ ਜਗੀਰ ਕੌਰ ਨੇ ਵੀ ਅੱਜ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਜਿਹੜਾ ਹੈ ਉਹ ਤੁਰੰਤ ਲਾਗੂ ਕੀਤਾ ਜਾਵੇ, ਤੇ ਇਵੇਂ ਹੀ ਹੋਰ ਕਈ ਹੈਗਾ ਬਈ ਅੱਜ ਦੇ ਅਖਬਾਰਾਂ ਦੇ ਵਿੱਚ ਬੜੀ ਲੰਬੀ ਚੌੜੀ ਕਹਾਣੀ ਛਪੀ ਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਵਿਸਾਰਨ ਕਰਕੇ ਸਿੱਖ ਕੌਮ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇਹ ਇਕੱਠੇ ਮਨਾਉਣੇ ਪੈ ਗਏ। ਹੁਣ ਇਹ ਕਿਵੇਂ ਦੀਆਂ ਗੱਲਾਂ ਨੇ, ਇਹ ਕੀ ਵਾਪਰ ਰਿਹਾ, ਇਹਦੇ ਬਾਰੇ ਹਾਲਾਂਕਿ ਹਰੇਕ ਕੋਲੇ ਇੱਕ ਜਸਟੀਫਿਕੇਸ਼ਨ ਹੁੰਦੀ ਹੈ, ਪਰ ਉਹ ਜਸਟੀਫਿਕੇਸ਼ਨ ਜਿਹੜੀ ਆ ਇੱਥੇ ਕਿਸੇ ਕੰਮ ਨਹੀਂ ਆ ਰਹੀ। ਤੇ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਚਰਚਾ ਹੇਠ ਲਿਆ ਰਹੇ ਹਾਂ, ਉਦੋਂ ਇੱਕ ਹੋਰ ਨਵੀਂ ਗੱਲ ਸਾਹਮਣੇ ਆਈ ਆ ਕਿ ਜਿਸ ਵੀਰ ਬਾਲ ਦਿਹਾੜੇ ਮਨਾਉਣ ਦੇ ਖਿਲਾਫ ਸਿੱਖ ਜਗਤ ਵਿੱਚ ਬਹੁਤ ਰੋਹ ਹੈ ਤੇ ਬਾਦਲ ਦਲੀਏ ਵੀ ਉਹਦਾ ਵਿਰੋਧ ਕਰ ਰਹੇ ਨੇ। ਹੁਣ ਪ੍ਰੋਫੈਸਰ ਸਰਚਾਂਦ ਸਿੰਘ ਜਿਹੜੇ ਕਿਸੇ ਵੇਲੇ ਫੈਡਰੇਸ਼ਨ ਨਾਲ ਵੀ ਰਹੇ, ਉਪਰੰਤ ਦਮਦਮੀ ਟਕਸਾਲ ਚੌਂਕ ਮਹਿਤਾ ਦੇ ਵੱਲੋਂ ਵੀ ਕਾਫੀ ਵੱਡੇ ਪੱਧਰ ਤੱਕ ਉਹਨਾਂ ਨੇ ਕਾਫੀ ਅਰਸਾ ਸੇਵਾ ਕੀਤੀ ਉੱਥੇ। ਇਸ ਤੋਂ ਬਿਨਾਂ ਬਿਕਰਮਜੀਤ ਸਿੰਘ ਜਿਹੜਾ ਹੈ ਲੀਡਰ ਅਕਾਲੀ ਦਲ ਦਾ,
ਇਹਦੇ ਮਜੀਠਾ ਪਰਿਵਾਰ ਦੇ ਨਾਲ ਵੀ ਉਹ ਚੱਲਦਾ ਰਿਹਾ। ਤੋਂ ਅੱਜ ਪ੍ਰੋਫੈਸਰ ਸਰਚਾਂਦ ਸਿੰਘ ਬੀਜੇਪੀ ਜੁਆਇਨ ਕਰ ਚੁੱਕੇ ਹਨ ਤੇ ਪ੍ਰੋਫੈਸਰ ਸਰਚਾਂਦ ਸਿੰਘ ਨੇ ਇੱਕ ਸਬੂਤ ਲੋਕਾਂ ਦੀ ਕਚਹਿਰੀ ਚ ਲਿਆਂਦਾ ਹੈ, ਜਿਹਦੇ ਵਿੱਚ ਉਹਨੇ ਕਿਹਾ ਕਿ ਜਿਹੜਾ 16 ਜਨਵਰੀ 2018 ਨੂੰ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਸੀ, ਜਿੱਥੇ ਬਾਦਲ ਦਲ ਨੇ ਹੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਇਹ ਮੰਗ ਸਰਕਾਰ ਤੋਂ ਕੀਤੀ ਸੀਗੀ ਕਿ ਜਿਹੜਾ ਬਾਲ ਦਿਵਸ ਦੇ ਰੂਪ ਦੇ ਵਿੱਚ ਸਾਹਿਬਜ਼ਾਦਿਆਂ ਦਾ ਦਿਨ ਜਿਹੜਾ ਉਹ ਮਨਾਇਆ ਜਾਵੇ। ਉਹਨੇ ਇਹ ਗੱਲ ਕਹੀ ਕਿ ਉੱਥੇ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਹਾਜ਼ਰ ਸੀਗੇ ਤੇ ਕਾਫੀ ਲੰਬੀ ਚੌੜੀ ਗੱਲ ਜਿਹੜੀ ਆ ਕੀਤੀ ਆ। ਉਹਨੇ ਇਹ ਵੀ ਕਿਹਾ ਕਿ ਜਦੋਂ ਇਹ ਪਾਰਲੀਮੈਂਟ 'ਚ ਗੱਲਾਂ ਹੋਈਆਂ ਉਦੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਉੱਥੇ ਵਿਰੋਧ ਨਹੀਂ ਜਤਾਇਆ। ਇਹ ਸਾਰੀ ਗੱਲਬਾਤ ਦੇ ਵਿੱਚ ਲੋਕਾਂ ਨੂੰ ਸੱਚ ਲੱਗਦਾ ਕਿ ਵਾਕਿਆ ਹੀ ਇਹ ਜਿਹੜਾ ਕਮਲ ਕੁੱਟਿਆ ਇਹ ਬਾਦਲ ਦਲ ਨੇ ਕੁੱਟਿਆ ਹੋ, ਕਿਉਂਕਿ ਇਦਾਂ ਦੀਆਂ ਹਰਕਤਾਂ ਇਹ ਆਮ ਕਰਦੇ ਨੇ। ਕਿਉਂਕਿ ਸਿੱਖੀ ਦਾ ਹਿੰਦੂਕਰਨ ਹੋ ਜਾਵੇ, ਸਿੱਖ ਹਿੱਤਾਂ ਦਾ ਨੁਕਸਾਨ ਹੋ ਜਾਵੇ, ਨਾਨਕਸ਼ਾਹੀ ਕੈਲੰਡਰ ਦਾ ਘਾਣ ਹੋ ਜਾਵੇ, ਇਹ ਤਾਂ ਇਹਨਾਂ ਨੂੰ ਕਦੇ ਫਿਕਰ ਹੀ ਨਹੀਂ ਰਿਹਾ। ਇਹ ਤਾਂ ਹੁਣ ਵੀ ਲੋਕ ਕਹਿੰਦੇ ਆ ਵੀ ਸ਼ੁਕਰ ਕਰੋ ਇਹ ਲੜੇ ਹੋਏ ਨੇ, ਬਾਦਲ ਧਿਰ ਨੂੰ ਬੀਜੇਪੀ ਵਾਲੇ ਨੇੜੇ ਨਹੀਂ ਲਾ ਰਹੇ, ਨਹੀਂ ਤਾਂ ਇਹਨਾਂ ਨੇ ਵੀਰਬਾਲ ਦਿਵਸ ਜਿਹੜਾ ਸੀ ਉਹ ਮਨਾਉਣਾ ਸੀ ਤੇ ਜਿਹੜੇ ਸਿੱਖਾਂ ਨੇ ਇਹਦਾ ਵਿਰੋਧ ਕਰਨਾ ਸੀ ਉਹਨਾਂ ਨੂੰ ਇਹਨਾਂ ਨੇ ਪੰਥ ਚੋਂ ਛੇਕਣ ਦੀਆਂ ਧਮਕੀਆਂ ਦੇਣੀਆਂ ਸੀਗੀਆਂ। ਤੁਹਾਨੂੰ ਪਤਾ ਨਹੀਂ ਅਸੀਂ ਮੋਦੀ ਨਾਲ ਹੁੰਦੇ ਆ। ਸੋ ਇਹ ਜਿਹੜਾ ਸਾਰਾ ਵਰਤਾਰਾ ਉਹਦੇ ਵਿੱਚ ਗੱਲ ਉੱਥੇ ਆ ਕੇ ਮੁੱਕਦੀ ਆ ਕਿ ਸਾਡੀ ਕੌਮ ਦੇ ਵਿੱਚ ਇਹ ਜਿਹੜਾ ਬਾਦਲ ਫਨੋਮਨਾ, ਬਾਦਲ ਵਰਤਾਰਾ, ਉਹਨੇ ਸਾਨੂੰ ਬਹੁਤ ਸੰਤਾਪ ਦਿੱਤਾ ਹੈ, ਸਾਨੂੰ ਬਹੁਤ ਦੁੱਖ ਦਿੱਤੇ ਆ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਡੀ ਕੌਮ ਨੂੰ ਜੇ ਇਹੋ ਜਿਹਾ ਦੁੱਖ ਦਿੱਤਾ ਹੈ ਤਾਂ ਉਹਦਾ ਕੋਈ ਇਲਾਜ, ਉਹਦਾ ਕੋਈ ਰਾਹ ਵੀ ਸਾਨੂੰ ਜ਼ਰੂਰ ਸੁਝਾਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।